वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं ਹਾਂ ਤੁਹਾਡੀ ਹੋਸਟ ਨੀਰੂ ਕੋਟਨਾ ਟੀਵੀ ਜੀ ਕੋਲੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨੂੰ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਸੀ ਸੁਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ ਹੀਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਤੇ ਸੂਝਵਾਨ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 13 ਜੂਨ 2020 30 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹੈ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਲਫਾਕਰਨ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਹਮੇਸ਼ਾ ਤਰ੍ਹਾਂ ਤੁਹਾਨੂੰ ਦੱਸ ਦਈਏ ਜੋ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਇਸ਼ੂ ਨੇ ਉਹਨਾਂ ਦਾ ਤੁਹਾਨੂੰ ਉਹਨਾਂ ਦੀ ਬਰੀਫਿੰਗ ਦੇ ਦਈਏ ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਅਮਰੀਕਾ ਦੀ ਮਿਨੀਸੋਟਾ ਸਟੇਟ ਵਿੱਚ ਇੱਕ ਅਫਰੀਕੀ ਅਮਰੀਕਨ ਜਾਰਜ ਫਲੋਇਡ ਦੀ ਪੁਲਿਸ ਹੱਥੋਂ ਹੋਈ ਮੌਤ ਤੋਂ ਬਾਅਦ ਦੁਨੀਆ ਭਰ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਹਨ ਬਹੁਤ ਸਾਰੇ ਮੁਲਕਾਂ ਤੇ ਸਟੇਟਾਂ ਨੇ ਪੁਲਿਸ ਮਹਿਕਮੇ ਵਿੱਚ ਸੁਧਾਰ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਹਨ ਜੇ ਅਸੀਂ ਆਪਣੇ ਖਿੱਤੇ ਖਾਸ ਕਰ ਭਾਰਤ ਵਿੱਚ ਅਤੇ ਪੰਜਾਬ ਦੀ ਪੁਲਿਸ ਦਾ ਵਰਤਾਰਾ ਦੇਖੀਏ ਤਾਂ ਭਾਰਤੀ ਹਕੂਮਤ ਦਾ ਸਿਰ ਸ਼ਰਮਨਾਕ ਝੁਕ ਜਾਣਾ ਚਾਹੀਦਾ ਹੈ ਪਰ ਭਾਰਤ ਵਿੱਚ ਇਸ ਸੰਬੰਧੀ ਕੋਈ ਆਵਾਜ਼ ਨਹੀਂ ਉੱਠ ਰਹੀ ਸੋ ਯੂਰਪ ਅਤੇ ਅਮਰੀਕਾ ਵਿੱਚ ਨਸਲਵਾਦੀ ਗਾਂਧੀ ਦੇ ਬੁੱਤ ਹਟਾਉਣ ਲਈ ਵੀ ਪਟੀਸ਼ਨਾਂ ਕੀਤੀਆਂ ਜਾ ਰਹੀਆਂ ਹਨ ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਚੀਨ ਭਾਰਤ ਟਕਰਾਅ ਅੱਗੇ ਵੱਲ ਵਧ ਰਿਹਾ ਹੈ ਭਾਰਤ ਵੱਲੋਂ 3500 ਦੇ ਕਰੀਬ ਮਜ਼ਦੂਰ ਲਦਾਖ ਦੇ ਰੋਡ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਭੇਜੇ ਗਏ ਹਨ ਨੇਪਾਲ ਦੀ ਭਾਰਤ ਪ੍ਰਤੀ ਪਹੁੰਚ ਸਖਤ ਹੈ ਅਤੇ ਉਸ ਨੇ ਭਾਰਤ ਨਾਲ ਲੱਗਦੀਆਂ 15 ਬਾਰਡਰ ਪੋਸਟਾਂ ਤੇ ਫੌਜੀ ਤਾਇਨਾਤ ਕੀਤੇ ਹਨ ਐਂਡ ਦੂਸਰੇ ਪਾਸੇ ਭਾਰਤ ਵੱਲੋਂ ਨੇਪਾਲ ਅਤੇ ਗਿਲਗਿਤ ਵਿੱਚ ਗੜਬੜ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਬਾਰੇ ਗੱਲਬਾਤ ਹੋਏਗੀ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵੱਲੋਂ ਕਸ਼ਮੀਰ ਵਿੱਚ ਉਹੀ ਨੀਤੀ ਅਪਣਾਈ ਜਾ ਰਹੀ ਹੈ ਜੋ ਇਜ਼ਰਾਈਲ ਵੱਲੋਂ ਫਲਸਤੀਨੀਆਂ ਪ੍ਰਤੀ ਅਪਣਾਈ ਗਈ ਭਾਰਤੀ ਫੌਜ ਦਾ ਜ਼ੁਲਮ ਵੀ ਕਸ਼ਮੀਰ ਵਿੱਚ ਬਰਾਬਰ ਜਾਰੀ ਹੈ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ ਐਂਡ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਵੱਲੋਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਵਿੱਚ ਸੀਟ ਦਾ ਦਾਅਵਾ ਪੇਸ਼ ਕੀਤਾ ਜਾ ਰਿਹਾ ਹੈ ਚੀਨ ਤੇ ਪਾਕਿਸਤਾਨ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ ਐਂਡ ਪ੍ਰੋਗਰਾਮ ਦੇ ਐਂਡ ਵਿੱਚ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਵੀ ਸਾਂਝ ਤੋੜਨਾ ਪਾਈ ਜਾਏਗੀ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਔਰ ਡਾਕਟਰ ਸਾਹਿਬ ਮੇਰੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਇਹਨਾਂ ਸਾਰੇ ਮੁੱਦਿਆਂ ਤੇ ਤੁਹਾਡੀਆਂ ਕੀ ਵਿਚਾਰਾਂ ਨੇ ਕੀ ਕਹਿਣਾ ਚਾਹੋਗੇ ਦੇਖੋ ਇਹ ਸਾਡਾ ਇਸ ਹਫਤੇ ਦਾ ਲਾਸਟ ਪ੍ਰੋਗਰਾਮ ਹੈ ਸੰਡੇ ਅਸੀਂ ਆਫ ਕਰਦੇ ਹਾਂ ਮੰਡੇ ਫਿਰ ਹਾਜ਼ਰ ਹੋਵਾਂਗੇ ਸੋ ਜ਼ਾਹਰ ਹੈ ਕਿ ਪਿਛਲੇ ਲਗਭਗ 3 ਹਫ਼ਤੇ ਤੋਂ ਇੰਟਰਨੈਸ਼ਨਲੀ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਉਹਨਾਂ ਦਾ ਧੁਰਾ ਜਾਰਜ ਫਲੋਇਡ ਜਿਹੜੇ ਕਿ ਮਿਨੀਐਪੋਲਿਸ ਸ਼ਹਿਰ ਚ ਮਿਨੇਸੋਟਾ ਸ਼ਹਿਰ ਦੇ ਜਿਨ੍ਹਾਂ ਦੇ ਉੱਤੇ ਲਗਭਗ 9 ਮਿੰਟ ਗੋਡਾ ਰੱਖ ਕੇ ਉਹਨਾਂ ਦਾ ਸਾਹ ਜਿਹੜਾ ਉਹ ਘੁੱਟਿਆ ਗਿਆ ਹੈ ਔਰ ਉਹ ਥੱਲੇ ਜਾਰਜ ਫਲੋਇਡ ਕਹਿੰਦਾ ਰਿਹਾ ਆਈ ਕਾਂਟ ਬਰੀਥ ਔਰ ਲੇਕਿਨ ਜਿਹੜੀ ਰੇਸਿਜ਼ਮ ਦੀ ਸਾਰੀ ਟ੍ਰੇਨਿੰਗ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਔਰ ਲਾਅ ਐਨਫੋਰਸਮੈਂਟ ਏਜੰਸੀਜ਼ ਜਿਨ੍ਹਾਂ ਨੇ ਲੰਬਾ ਵਕਤ ਇਸ ਲਾਅ ਨੂੰ ਸੈਗਰੀਗੇਸ਼ਨ ਦਾ ਲਾਅ ਜਾਂ ਅਪਾਰਥਾਈਡ ਜਾਂ ਸੈਪਰੇਸ਼ਨ ਇਸ ਨੂੰ ਇੰਪਲੀਮੈਂਟ ਕਰਾਇਆ ਹੈ ਜ਼ਾਹਰ ਹੈ ਕਿ ਬੇਸ਼ੱਕ ਸਿਵਲ ਸੁਸਾਇਟੀ ਦੇ ਵਿੱਚ ਉਹ ਕਾਨੂੰਨੀ ਤੌਰ ਦੇ ਉੱਤੇ ਇੱਕ ਅਪਰਾਧ ਹੈ ਜਾਂ ਇੱਕ ਗੁਨਾਹ ਹੈ ਰੇਸਿਸਟ ਹੋਣਾ
ਲੇਕਿਨ ਜਿਹੜੀ ਜ਼ਹਿਨੀਅਤ ਹੈ ਜਿਹਦੇ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਯੂ ਕਾਂਟ ਲੈਜਿਸਲੇਟ ਹਿਊਮਨ ਨੇਚਰ, ਕਿ ਤੁਸੀਂ ਇਨਸਾਨੀ ਫਿਤਰਤ ਦੇ ਉੱਤੇ ਕੋਈ ਕਾਨੂੰਨ ਨਹੀਂ ਬਣਾ ਸਕਦੇ। ਸੋ ਉਸ ਮਾਮਲੇ ਦੇ ਵਿੱਚ ਜੇ ਕੁੱਲ ਮਿਲਾ ਕੇ ਅਸੀਂ ਦੇਖੀਏ ਤੇ ਕਹਿਣ ਨੂੰ ਅਸੀਂ ਜ਼ਰੂਰ ਹਿਊਮਨ ਬੀਇੰਗਸ ਆਰ ਦਾ ਸੇਮ, ਇਸ ਗੱਲ ਦੀ ਵੀ ਅਸੀਂ ਕਾਰਡ ਕੱਢ ਲਈ ਕਿ ਭਾਈ ਬਲੱਡ ਗਰੁੱਪ ਵੀ ਜਿਹੜੇ ਨੇ ਦੁਨੀਆ ਭਰ ਚ ਬਲੱਡ ਗਰੁੱਪ ਏ ਬੀ ਓ ਇਹ ਨੇ, ਔਰ ਹਰ ਨਸਲ ਔਰ ਹਰ ਮੁਲਕ ਜਾਂ ਹਰ ਖਿੱਤੇ ਦੇ ਵਿੱਚ ਜਦੋਂ ਕਿਸੇ ਵੀ ਇਨਸਾਨ ਦਾ ਖੂਨ ਦੇਖਿਆ ਜਾਏਗਾ ਤੇ ਇਹਨਾਂ 4 ਬਲੱਡ ਗਰੁੱਪਾਂ ਚੋਂ ਹੀ ਹੋਏਗਾ। ਸੋ ਕਹਿਣ ਨੂੰ ਜਿਹੜੇ ਸਾਡੇ ਸੈਮਿਟਿਕ ਮਜ਼ਹਬ ਨੇ ਜਿਨ੍ਹਾਂ ਦੇ ਵਿੱਚ ਜੂਡਾਇਜ਼ਮ ਹੈ, ਕ੍ਰਿਸਚੀਅਨਿਟੀ ਹੈ, ਇਸਲਾਮ ਹੈ, ਇਹਨਾਂ ਦਾ ਫੇਥ ਵੀ ਬਾਬਾ ਆਦਮ ਦੇ ਨਾਲ ਹੈ ਕਿ ਭਾਈ ਸਾਰੀ ਨਸਲ ਰੱਬ ਨੇ ਪੈਦਾ ਕੀਤੀ, ਬਾਬਾ ਆਦਮ ਔਰ ਬੀਬੀ ਹਵਾ। ਲੇਕਿਨ ਇਹਦੇ ਬਾਵਜੂਦ ਅੱਜ ਅਸੀਂ 21ਵੀਂ ਸਦੀ ਚ ਆ ਕੇ ਵੀ ਜਦੋਂ ਦੇਖਦੇ ਹਾਂ ਕਿ ਜਿਹੜਾ ਇਹ ਨਹੀਂ ਹੈ ਕਿ ਵੀ ਇਹ ਕੋਈ ਸਡਨਲੀ ਇੱਕਦਮ ਨੇ ਪ੍ਰੋਟੈਸਟ ਸਾਹਮਣੇ ਆ ਗਏ। ਮੈਂ ਸਮਝਦਾ ਵੀ ਬਹੁਤ ਵਾਰ ਜਦੋਂ ਫੋੜਾ ਭਰਿਆ ਹੁੰਦਾ ਹੈ ਉਹਦੇ ਅੰਦਰ ਪਸ ਜਿਹੜੀ ਹੈ ਉਹ ਭਾਵੇਂ ਕਈ ਵਾਰੀ ਟਸ ਵੀ ਕਰ ਰਹੀ ਹੁੰਦੀ ਹੈ, ਲੇਕਿਨ ਉਹ ਕਈ ਵਾਰੀ ਤੁਰੇ ਜਾਂਦੇ ਵੀ ਕੋਈ ਨੁੱਕਰ ਵੱਜ ਜਾਏ ਤੇ ਸਾਰੇ ਦਾ ਸਾਰਾ ਮਵਾਦ ਜਾਂ ਪਾਸੋਂ ਬਾਹਰ ਆ ਜਾਂਦੀ ਹੈ। तो ਜ਼ਾਹਰ ਹੈ ਕਿ ਇਹ ਜਿਹੜਾ ਦੁਨੀਆ ਭਰ ਦੇ ਵਿੱਚ ਮੂਵਮੈਂਟ ਖੜੀ ਹੋਈ, ਬੇਸ਼ੱਕ ਉਹਦਾ ਟਾਈਟਲ ਪਹਿਲਾਂ ਬਲੈਕ ਲਾਈਵਸ ਮੈਟਰ ਦੇ ਨਾਲ ਸ਼ੁਰੂ ਹੋਇਆ, ਫਿਰ ਹੁਣ ਇਹ ਵੀ ਹੈ ਕਿ ਜੀ ਆਲ ਲਾਈਵਸ ਮੈਟਰ, ਔਰ ਉਹਦੇ ਨਾਲ ਰੇਸਿਜ਼ਮ ਦੀ ਜਿਹੜੀ ਜੁੜੀ ਹੋਈ ਹਿਸਟਰੀ ਹੈ ਸਦੀਆਂ ਤੋਂ, ਜਿਹਦੇ ਚ ਸਲੇਵ ਟ੍ਰੇਡਰ, ਕਿਉਂਕਿ ਯੂਰਪ ਜਿਹੜਾ ਅੱਜ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਇਨਸਾਨੀ ਹੱਕਾਂ ਦਾ ਔਰ ਹਿਊਮਨ ਰਾਈਟਸ ਦਾ ਜਿਹੜਾ ਉਹ ਲੀਡਰ ਸਮਝਦਾ ਹੈ। ਜੇ ਦੇਖਿਆ ਜਾਏ ਕਿ ਯੂਰਪ ਦਾ ਹਰ ਮੁਲਕ ਜਿਹੜੇ ਵੀ ਅੱਜ ਯੂਰਪੀਅਨ ਯੂਨੀਅਨ ਦੇ ਮੈਂਬਰ ਨੇ, ਇਹ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਇਹਨਾਂ ਨੇ ਦੁਨੀਆ ਨੂੰ ਕੋਲੋਨਾਈਜ਼ ਕੀਤਾ ਹੈ। ਔਰ ਅਫਰੀਕਾ ਦੇ ਵਿੱਚ ਖਾਸ ਤੌਰ ਤੇ ਜਦੋਂ ਅਜੇ ਉਹਨਾਂ ਦੀਆਂ ਕੁਦਰਤੀ ਦੌਲਤਾਂ ਦੇ ਉੱਤੇ ਇਹਨਾਂ ਦੀ ਅਜੇ ਬਹੁਤੀ ਪਹੁੰਚ ਜਾਂ ਰਿਸਰਚ ਨਹੀਂ ਸੀ ਹੋਈ, ਜਿਵੇਂ ਤੇਲ ਮਿਡਲ ਈਸਟ ਨਿਕਲਿਆ, ਅਫਰੀਕਾ 'ਚ ਬਾਅਦ 'ਚ ਆਇਆ, ਪਰ ਹੀਰੇ ਜਵਾਹਰਾਤ ਸਨ। ਪਰ ਜਿਹੜੀ ਸਭ ਤੋਂ ਵੱਡੀ ਇਹਨਾਂ ਦੇ ਲਈ ਕਮਾਈ ਵਾਲੀ ਚੀਜ਼ ਸੀ ਉਹ ਸੀ ਉੱਥੋਂ ਗੁਲਾਮਾਂ ਨੂੰ ਲਿਆ ਕੇ ਤੇ ਵੇਚਣਾ। ਔਰ ਉਹਦੇ ਥੱਲੇ ਫਿਰ ਅਸੀਂ ਅਮਰੀਕਾ 'ਚ ਵੀ ਦੇਖਦੇ ਹਾਂ ਕਿ ਕਿਵੇਂ ਸਮੁੰਦਰੀ ਜਹਾਜ਼ਾਂ ਦੇ ਜਿਹੜੇ ਨੇ ਭਰ ਕੇ ਆਉਂਦੇ ਸੀ, ਔਰ ਬਹੁਤ ਸਾਰੀਆਂ ਹੁਣ ਤਾਂ ਇਹਨਾਂ ਦੇ ਫਿਲਮਾਂ ਵੀ ਬਣੀਆਂ ਨੇ ਕਿ ਰਾਹ 'ਚ ਆਉਂਦਿਆਂ ਜੇ ਜਦੋਂ ਜਹਾਜ਼ ਤੁਰ ਰਹੇ ਹੁੰਦੇ ਸੀ ਤੇ ਉਹਦੇ ਪਿੱਛੇ ਵੱਡੀਆਂ ਜਿਹੜੀਆਂ ਨੇ ਮੱਛੀਆਂ ਵੀ ਤੁਰ ਰਹੀਆਂ ਹੁੰਦੀਆਂ ਸੀ, ਕਿਉਂਕਿ ਜਿਹੜਾ ਵੀ ਕੋਈ ਬਿਮਾਰ ਹੋਇਆ ਉਹਨਾਂ ਚੋਂ ਉਹਨੂੰ ਸਮੁੰਦਰ ਦੇ ਵਿੱਚ ਸੁੱਟ ਦਿੰਦਾ ਸੀ, ਉੱਥੋਂ ਹੀ ਜਹਾਜ਼ ਚੋਂ ਤੇ ਮੱਛੀਆਂ ਦੇ ਲਈ ਇਹ ਰੈਡੀ ਫੂਡ ਹੁੰਦਾ ਸੀ ਕਿ ਭਾਈ ਆ ਰਿਹਾ। ਸੋ ਇੱਥੇ ਉਹਨਾਂ ਦੇ ਨਾਲ ਕੀ ਹੋਇਆ, ਯੂਰਪ ਗੁਲਾਮਾਂ ਨਾਲ ਕੀ ਹੁੰਦਾ ਸੀ, ਉਹਨਾਂ ਨੂੰ ਬੌਲਦ ਦੀ ਥਾਂ ਤੇ ਅੱਗੇ ਜਿਹੜਾ ਹੈ ਉਹ ਗੁਲਾਮ ਜੋਤਿਆ ਜਾਂਦਾ ਸੀ। ਸੋ ਇਸ ਮਾਮਲੇ 'ਚ ਕੱਲਾ ਯੂਰਪ ਹੀ ਨਹੀਂ, ਜੇ ਈਵਨ ਅਸੀਂ ਅਰਬ ਸੁਸਾਇਟੀ ਦੇ ਵਿੱਚ ਵੀ ਦੇਖੀਏ, ਜਿੱਥੇ ਕਿ ਬੇਸ਼ੱਕ ਇਸਲਾਮ ਦੇ ਆਉਣ ਨਾਲ ਗੁਲਾਮਾਂ ਨੂੰ ਚੰਗਾ ਰੁਤਬਾ ਦੇਣ ਦੀ ਗੱਲ ਹੋਈ, ਉਸ ਦੀਆਂ ਹਦਾਇਤਾਂ ਸਨ ਉਹ ਜਿਹੜੀਆਂ ਸ਼ਰਅ ਦੀਆਂ ਕਿ ਭਾਈ ਉਹਨਾਂ ਨੂੰ ਆਪਣੇ ਪੁੱਤਰਾਂ ਵਾਂਗ ਸਮਝੋ। ਫਿਰ ਉਹਨਾਂ ਦੇ ਫ੍ਰੀ ਹੋਣ ਦੀ ਪ੍ਰੋਸੈਸ ਵੀ ਸੀ। ਇਸਲਾਮਿਕ ਜਿਹੜੇ ਐਮਪਾਇਰਸ ਨੇ ਉਹਨਾਂ ਦੇ ਵਿੱਚ ਗੁਲਾਮਾਂ ਦਾ ਬਾਦਸ਼ਾਹ ਬਣਨਾ ਵੀ, ਜਿਵੇਂ ਈਵਨ ਭਾਰਤ ਦੇ ਵਿੱਚ ਜਿਹਨੂੰ ਗੁਲਾਮ ਵੰਸ਼ ਜਾਂ ਸਲੇਵ ਡਾਇਨੈਸਟੀ ਜਾਂ ਦਾਸ ਵੰਸ਼ ਕਹਿੰਦੇ ਨੇ, ਉਹਨਾਂ ਦੇ ਰਾਜ ਦੀ ਗੱਲ ਵੀ ਹੈ। ਪਰ ਕੁੱਲ ਮਿਲਾ ਕੇ ਕੋਈ ਸਲੇਵਰੀ ਖਤਮ ਨਹੀਂ ਸੀ ਹੋਈ ਕਿ ਇਹ ਜਿਹੜੀ ਐਕਸੈਪਟੇਬਲ ਨਹੀਂ ਹੈ। ਸੋ ਜ਼ਾਹਰ ਹੈ ਕਿ ਜਿਹੜੀ ਲੰਬੀ ਸਟਰਗਲ ਹਜ਼ਾਰਾਂ ਸਾਲਾਂ ਤੋਂ ਜਿਹੜੀ ਚੀਜ਼ ਚੱਲ ਰਹੀ ਹੈ, ਹੁਣ ਗੱਲ ਇਹ ਨਹੀਂ ਹੈ ਕਿ ਦੁਨੀਆ ਭਰ ਦੇ ਵਿੱਚ ਲੋਕ ਆ ਕੇ ਖਲੋਤੇ ਨੇ ਔਰ ਗੱਲ ਸਿਰਫ ਕਾਲਿਆਂ ਦੇ ਨਾਲ, ਬਹੁਤ ਵਾਰੀ ਸਾਨੂੰ ਲੱਗਦਾ ਵੀ ਇਹਦਾ ਸੰਬੰਧ ਸਿਰਫ ਕਾਲਿਆਂ ਨਾਲ ਹੈ। ਹੁਣ ਅਸੀਂ ਜਿਹੜੀ ਘਟਨਾ ਕੈਨੇਡਾ 'ਚ 2 ਦਿਨ ਪਹਿਲਾਂ ਅਸੀਂ ਦੇਖਦੇ ਹਾਂ ਕਿ ਉੱਥੋਂ ਦੀ ਕੈਨੇਡਾ ਦੀ ਪੋਪੂਲੇਸ਼ਨ ਜਿਹੜੀ ਹੈ ਉਹਦੇ 'ਚ 5% ਨੇਟਿਵ ਕੈਨੇਡੀਅਨਸ ਨੇ। ਜਿਵੇਂ ਅਮਰੀਕਾ 'ਚ ਜਿਹੜੇ ਜਿਹਨਾਂ ਨੂੰ ਰੈਡ ਇੰਡੀਅਨ ਕੋਲੰਬਸ ਨੇ ਕਿਹਾ, ਜਾਂ ਜਿਹੜੇ ਨੇਟਿਵ ਇੰਡੀਅਨ ਸਨ, ਉਹ ਕਾਲੇ ਤਾਂ ਨਹੀਂ ਸੀ, ਉਹ ਤਾਂ ਇੱਥੋਂ ਦੇ ਓਰੀਜਨਲ ਨੇਟਿਵ, ਬਹੁਤ ਸਾਰੇ ਮੰਗਲੋਇਡ ਫੀਚਰਸ ਵਾਲੇ। ਉਹਨਾਂ ਦੇ ਨਾਲ ਇੱਥੇ ਕੀ ਹੋਇਆ, ਕੈਨੇਡਾ 'ਚ ਕੀ ਹੋਇਆ, ਉਹਦਾ ਸਾਹਮਣੇ ਹੈ ਕਿ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਕਿਵੇਂ ਉਹਨਾਂ ਦਾ ਇੱਕ ਕਬੀਲਾ ਨੇਟਿਵ ਅਮਰੀਕਨਸ ਦਾ, ਨੇਟਿਵ ਕੈਨੇਡੀਅਨਸ ਦਾ, ਜਿਹੜਾ ਕਿ ਫਸਟ ਨੇਸ਼ਨ ਕਬੀਲੇ ਦੇ ਨਾਂ ਥੱਲੇ ਉਹਨੂੰ ਜਾਣਿਆ ਜਾਂਦਾ, ਉਹਨਾਂ ਦੇ ਚੀਫ ਜਿਹੜੇ ਨੇ ਫਸਟ ਨੇਸ਼ਨ ਦੇ ਮਿਸਟਰ ਐਲਨ ਐਡਮ,
ਉਹ ਆਪਣੀ ਵਾਈਫ ਔਰ ਭਤੀਜੀ ਦੇ ਨਾਲ ਜਾ ਰਹੇ ਨੇ। ਉਹਨਾਂ ਦੀ ਸ਼ਾਇਦ ਜਿਹੜੀ ਕਾਰ ਦੇ ਉੱਤੇ ਪਲੇਟ ਹੈ ਉਹ ਐਕਸਪਾਇਰ ਹੋ ਚੁੱਕੀ ਹੈ। ਕਿਵੇਂ ਉਹਨਾਂ ਨੂੰ ਰੋਕਿਆ ਜਾਂਦਾ ਹੈ ਪੁਲਿਸ ਵੱਲੋਂ, ਔਰ ਜਦੋਂ ਉਹਨਾਂ ਦੀ ਵਾਈਫ ਨੂੰ ਹੈਂਡਕਫ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣੇ ਅਣਖੀ ਲੋਕ ਸੀ, ਲੜੇ ਨੇ ਇਹਨਾਂ ਦੇ, ਉਹ ਬਾਹਰ ਨਿਕਲਦਾ ਹੈ ਔਰ ਕਿਵੇਂ ਫਿਰ ਉਸ ਦੀ ਉਹਦੇ ਨਾਲ ਸਲੂਕ ਹੁੰਦਾ ਹੈ, ਉਸ ਦਾ ਸੁੱਜਿਆ ਹੋਇਆ ਚਿਹਰਾ। ਔਰ ਉਹ ਸਾਰੀ ਵੀਡੀਓ ਨੇ ਈਵਨ ਜਸਟਿਨ ਟਰੂਡੋ ਨੇ ਇਸ ਦੇ ਉੱਤੇ ਕਮੈਂਟ ਕੀਤਾ ਹੈ ਕਿ ਇਹ ਜਿਹੜਾ ਹੈ ਇਸ ਦੇ ਉੱਤੇ ਅੱਗੋਂ ਤਹਿਕੀਕਾਤ ਹੋਏਗੀ RCMP, ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ। ਔਰ ਉਹ ਕਹਿ ਰਹੇ ਨੇ ਨਹੀਂ ਨਹੀਂ ਬਿਲਕੁਲ ਵੀ ਫੋਲੋਡ ਦਾ ਇੰਸਟਰਕਸ਼ਨ। ਲੇਕਿਨ ਹੁਣ ਇਹ ਜਿਹੜੇ ਫਸਟ ਨੇਸ਼ਨ ਦੇ ਉਹਨਾਂ ਦੇ ਚੀਫ ਨੇ ਉਹ ਕਹਿ ਰਹੇ ਨੇ ਇਹ ਕੋਈ ਮੇਰੇ ਨਾਲ ਨਹੀਂ, ਮੈਂ ਤਾਂ ਚਲੋ ਮੇਰੀ ਗੱਲ ਸਾਹਮਣੇ ਆ ਗਈ। ਉਹਨੇ ਕਿਹਾ ਕੈਨੇਡਾ ਦੀਆਂ ਜੇਲ੍ਹਾਂ 'ਚ ਦੇਖੋ ਸਾਡੀ ਆਬਾਦੀ 5% ਹੈ, ਪਰ 30% ਜਿਹੜੇ ਕੈਨੇਡਾ ਦੀਆਂ ਜੇਲ੍ਹਾਂ ਦੇ ਵਿੱਚ ਪ੍ਰਿਜ਼ਨਰ ਨੇ ਉਹ ਸਾਡੇ ਨੇਟਿਵਸ ਨੇ। ਸੋ ਜ਼ਾਹਰ ਹੈ ਕਿ ਅਸੀਂ ਇਸ ਸਾਰੇ ਦੀ ਗੱਲ ਜਦੋਂ ਕਰ ਰਹੇ ਹਾਂ, ਇਹਦੇ 'ਚ ਇੱਕ ਟ੍ਰੈਂਡ ਜਿਹੜਾ ਹੋਰ ਪੋਜ਼ਿਟਿਵ ਆਇਆ ਕਿ ਯੂਰਪ ਦੇ ਵਿੱਚ, ਕਿਉਂਕਿ ਇਹ ਜਿਹੜੇ ਵੱਡੇ ਵੱਡੇ ਮਰਚੈਂਟ ਸੀ ਜਿਹੜੇ ਗੁਲਾਮ ਲਿਆ ਕੇ ਵੇਚਦੇ ਸੀ, ਸਲੇਵ ਕਰਕੇ ਪੈਸਾ ਬਣਦਾ ਸੀ, ਬਹੁਤ ਅਮੀਰ, ਬਾਅਦ ਉਹਨਾਂ ਨੇ ਕਈ ਜਿਹਨੂੰ ਇਹ ਫਿਲੈਂਥਰੋਪੀ ਕਹਿੰਦੇ ਸੀ ਉਦਾਂ ਦੇ ਕੰਮ ਵੀ ਕੀਤੇ। ਲੇਕਿਨ ਇੰਨਾ ਗੁੱਸਾ ਹੈ, ਔਰ ਜਿਵੇਂ ਮੈਂ ਐਲ ਸ਼ਾਰਪਟਨ ਨੂੰ ਕੋਟ ਕੀਤਾ ਸੀ, ਕਾਲਿਆਂ ਦੇ ਲੀਡਰ ਨੂੰ, ਜਿਹਨੇ ਹਿਊਸਟਨ ਦੇ ਵਿੱਚ ਫਿਊਨਰਲ ਸਰਵਿਸ ਦੇ ਵੇਲੇ ਕਿਹਾ ਫਲੋਇਡ ਨੇ ਕਿ ਭਾਈ ਇਹ ਇੱਕ ਖੂਬਸੂਰਤੀ ਹੈ ਕਿ ਜਿਨ੍ਹਾਂ ਨੇ ਸਲੇਵ ਟ੍ਰੇਡ ਕੀਤੀ, ਪੈਸੇ ਬਣਾਏ, ਅੱਜ ਉਹਨਾਂ ਦੇ ਜਿਹੜੇ ਨੇ ਪੋਤਰੇ ਔਰ ਪੜ ਪੋਤਰੇ ਜਾਂ ਉਹਨਾਂ ਦੀਆਂ ਅਗਲੀਆਂ ਜਨਰੇਸ਼ਨਾਂ ਜਿਹੜੀਆਂ ਨੇ ਉਹ ਉਹਨਾਂ ਦੇ ਬੁੱਤ ਤੋੜ ਰਹੀਆਂ ਨੇ, ਕਿਉਂਕਿ ਬਹੁਤ ਸਾਰੇ ਜਿਹੜੇ ਨੇ ਉਹਨਾਂ ਦੇ ਬੁੱਤ ਬਹੁਤ ਥਾਵਾਂ ਤੇ ਲੱਗੇ ਨੇ। ਔਰ ਇਸ ਵੇਲੇ ਇਕੱਲਾ ਅਸੀਂ ਜਦੋਂ ਯੂਰਪ ਦੇ ਹਵਾਲੇ ਨਾਲ ਦੇਖਦੇ ਹਾਂ ਤੇ 78 ਬੁੱਤਾਂ ਦਾ ਜ਼ਿਕਰ ਹੈ ਜਿਹੜੇ ਸਲੇਵ ਟ੍ਰੇਡਸ ਦੇ ਨਾਲ ਸੰਬੰਧਿਤ ਰਹੇ ਜਾਂ ਜਿਨ੍ਹਾਂ ਨੇ ਰੇਸਿਜ਼ਮ ਨੂੰ ਐਂਡੋਰਸ ਕੀਤਾ ਕਿ ਭਾਈ ਨਹੀਂ ਇਹ ਅੱਡ ਗੋਰੀ ਰੇਸ ਸਾਡੀ ਸੁਪੀਰੀਅਰ ਹੈ, ਔਰ ਦੂਜਾ ਬੇਸ਼ੱਕ ਉਹਨੂੰ ਅਸੀਂ ਸਾਰਾ ਹਿਟਲਰ ਦੇ ਖਾਤੇ 'ਚ ਪਾ ਦਿੰਦੇ ਆ, ਨਾਜ਼ੀਜ਼ਮ ਔਰ ਐਰੀਅਨ ਰੇਸ, ਪਰ ਫਲਾਣਾ, ਪਰ ਇਹ ਕੋਈ ਘੱਟ ਨਹੀਂ ਸੀ। ਇਹਨਾਂ ਨੇ ਉਸੇ ਤਰ੍ਹਾਂ ਹੀ ਅੱਜ ਭਾਵੇਂ ਇੱਥੇ ਉਹ ਨਿਊਟ ਗਿੰਗਰਿਚ ਆਇਆ ਤੇ ਉਹਨੇ ਸਲੋਗਨ ਦਿੱਤਾ ਜੀ ਜੂਡੀਓ ਕ੍ਰਿਸਚੀਅਨ ਵੈਲਿਊਜ਼। ਜੂਡੀਓ ਕ੍ਰਿਸਚੀਅਨ ਕਿੱਥੋਂ ਹੋ ਗਈਆਂ ਵੈਲਿਊਜ਼ ਭਾਈ? ਤੁਸੀਂ ਕੀ ਸਲੂਕ ਕੀਤਾ ਹੋਇਆ ਯਹੂਦੀਆਂ ਦੇ ਨਾਲ? ਬੇਸ਼ੱਕ ਇਸਲਾਮ ਨੂੰ ਜਾਂ ਮੁਸਲਮਾਨਾਂ ਨੂੰ ਬਲੇਮ ਕੀਤਾ ਜਾਂਦਾ ਹੈ ਜ਼ਿਆਦਾ ਲੋੜ ਤੋਂ, ਜਿਊਜ਼ ਦੀ ਜ਼ਿਆਦਾ ਪਰਸੀਕਿਊਸ਼ਨ ਜਿਹੜੀ ਹੈ ਉਹ ਕ੍ਰਿਸਚੀਅਨਸ ਨੇ ਕੀਤੀ ਹੈ। ਔਰ ਜਦੋਂ ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਘਟੀਆ ਰੇਸ ਸਮਝ ਕੇ ਦੂਜਾ ਇਹਨਾਂ ਦੀ ਪਰਸੀਕਿਊਸ਼ਨ ਹੁੰਦੀ ਸੀ, ਇਹਨਾਂ ਨੂੰ ਜੇ ਕਿਤੇ ਕੋਈ ਪਨਾਹ ਮਿਲੀ ਸੀ ਜਿਹੜਾ ਅੱਜ ਦਾ ਬੋਸਨੀਆ ਔਰ ਦੂਸਰਾ ਥਾਂ ਹੈ ਅੱਜ ਤੋਂ 5-5.5 ਸਦੀਆਂ ਪਹਿਲਾਂ, ਤੇ ਉਹ ਮੁਸਲਮਾਨ ਇੰਪਾਇਰ ਦੇ ਵਿੱਚ ਮਿਲੀ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਇਸ ਸਾਰੇ ਨੂੰ ਦੇਖੋਗੇ, ਨਸਲਵਾਦ ਹੋਏ ਦੂਜਾ ਹੋਏ, ਇਹ ਅਸੀਂ ਇੰਡੀਆ ਦੀ ਗੱਲ ਅਕਸਰ ਕਰਦੇ ਹਾਂ ਕਿ ਭਾਈ ਉਹਨਾਂ ਨੇ ਤਾਂ ਵਰਸਟ ਕਾਈਂਡ ਆਫ ਅਪਾਰਥਾਈਡ ਦਾ ਰੇਸਿਜ਼ਮ ਦਿੱਤਾ 4000 ਸਾਲ ਤੋਂ ਜ਼ਾਤ ਪਾਤੀ ਸਿਸਟਮ, ਉਹਦੀ ਗੱਲ ਅਸੀਂ ਕਰਦੇ ਰਹਿੰਦੇ ਹਾਂ। ਇਸ ਲਈ ਮੈਂ ਜ਼ਿਆਦਾ ਫੋਕਸ ਇਸ ਪਾਸੇ ਕਰ ਰਿਹਾ ਕਿ ਭਾਈ ਇਹ ਜਿਹੜੇ 78 ਦੇ ਕਰੀਬ ਇਸ ਕਿਸਮ ਦੇ ਵੱਡੇ ਜਿਨ੍ਹਾਂ ਦੇ ਬੁੱਤ ਲੱਗੇ ਹੋਏ ਨੇ, ਜਿਹੜਾ ਜੀਵਨ ਵੈਸਟਰਨ ਚਰਚਲ ਵੀ ਸ਼ਾਮਲ ਹੈ। ਬੇਸ਼ੱਕ ਚਰਚਲ ਦੀ ਲੀਡਰਸ਼ਿਪ ਦੀ ਤਾਰੀਫ ਹੁੰਦੀ ਹੈ, ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹਨੇ ਜੇ ਚਰਚਲ ਨਾ ਹੁੰਦਾ ਤੇ ਸੈਕੰਡ ਵਰਲਡ ਵਾਰ ਦੇ ਨਤੀਜੇ ਕੋਈ ਹੋਰ ਹੁੰਦੇ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਚਰਚਲ ਇੱਕ ਬਹੁਤ ਵੱਡੀ ਲਿਟਰਰੀ ਫਿਗਰ ਵੀ ਸੀ ਜਿਹੜੀ ਉਹਨੇ ਹਿਸਟਰੀ ਆਫ ਦਾ ਵਰਲਡ ਲਿਖੀ। ਉਹਨੂੰ ਜਿਹੜਾ ਚਰਚਲ ਨੂੰ ਲਿਟਰੇਚਰ ਦੇ ਵਿੱਚ ਨੋਬਲ ਪ੍ਰਾਈਜ਼ ਵੀ ਮਿਲਿਆ ਹੋਇਆ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਚਰਚਲ ਸਿੱਖਾਂ ਨੂੰ ਜਾਂ ਮੁਸਲਮਾਨਾਂ ਨੂੰ ਪੰਜਾਬ ਦੇ ਬਹੁਤ ਐਡਮਾਇਰ ਕਰਦਾ ਸੀ, ਕਿਉਂਕਿ ਖੁਦ ਵੀ ਪਹਿਲਾਂ ਫੌਜੀ ਸੀ ਔਰ ਉਹ ਗਾਂਧੀ ਬਾਰੇ ਔਰ ਦੂਸਰੇ ਬਾਰੇ ਬੜਾ ਕੰਟੈਂਪਟ ਵਾਲਾ ਰਵਈਆ ਰੱਖਦਾ ਸੀ। ਉਹਨੇ ਮਿਲਣ ਤੋਂ ਨਾ ਕਰਤੀ ਸੀ ਉਹਨੂੰ ਕਿ ਆਈ ਡੋਂਟ ਵਾਂਟ ਟੂ ਮੀਟ ਦਿਸ ਹਾਫ ਨੇਕਡ ਫਕੀਰ। ਲੇਕਿਨ ਇਹਦੇ ਬਾਵਜੂਦ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਚਰਚਲ ਇੱਕ ਪੱਕਾ ਰੇਸਿਸਟ ਸੀ। ਔਰ ਉਹਦਾ ਜਿਹੜਾ ਹੁਣ ਜਿਹੜੇ 78-72 ਜਾਂ ਦੇ ਕਰੀਬ ਬੁੱਤਾਂ ਦੀ 78 ਬੁੱਕ ਜਿਹੜੇ ਬੁੱਤ ਚੁੱਕਣ ਦੀ ਗੱਲ ਹੋ ਰਹੀ ਹੈ, ਉਹਨਾਂ ਦੇ ਵਿੱਚ ਚਰਚਲ ਦਾ ਬੁੱਤ ਵੀ ਹੈ ਜਿਹੜਾ ਪਾਰਲੀਮੈਂਟ ਸਕੁਅਰ 'ਚ ਲੱਗਾ ਹੋਇਆ ਹੈ। ਹੁਣ ਪ੍ਰੋਟੈਸਟ ਅਜੇ ਚੱਲ ਰਹੇ ਨੇ ਔਰ ਉਹਨੂੰ ਪ੍ਰੋਟੈਕਟ ਕਰਨ ਦੇ ਲਈ ਉਹਦੇ ਸਟੈਪਸ ਤੇ ਆਲੇ ਦੁਆਲੇ ਉਹ ਵਾਰਡ ਲਾਈ ਜਾ ਰਹੀ ਹੈ ਬੜੀ ਸੋਲਿਡ ਸਟੀਲ ਦੀ, ਤਾਂ ਕਿ ਉਹਨੂੰ ਡੈਮੇਜ ਨਾ ਹੋਏ। ਪਰ ਸਾਡੀ ਇਸ ਗੱਲ ਜੋ ਇੱਕ ਤਸੱਲੀ ਹੈ ਕਿ ਜਿਸ ਬੰਦੇ ਨੂੰ ਮਿਲੀਅਨਸ ਆਫ ਡਾਲਰ ਦੀ ਫਿਲਮ ਦੇ ਨਾਲ ਉਹ ਮਿਸਟਰ ਐਟਨਬਰੀ ਨੇ ਗਾਂਧੀ ਫਿਲਮ ਬਣਾ ਕੇ ਦੁਨੀਆ 'ਚ ਇੰਨਾ ਪ੍ਰਚਾਰ ਦਿੱਤਾ ਹੈ ਕਿ ਜੀ ਅਪੋਸਟਲ ਆਫ ਪੀਸ, ਉਹਨਾਂ ਹਿੰਦੂਤਵੀਆਂ ਨੇ ਤਾਂ ਉਹਨੂੰ ਜਿਹੜਾ ਕਾਂਗਰਸ ਨੇ
ਫਾਦਰ ਆਫ ਦਾ ਨੇਸ਼ਨ ਬਣਾਇਆ ਹੀ ਬਣਾਇਆ। ਪਰ ਇਸ ਸਾਰੇ ਚ ਸਾਡੇ ਪਰਸਪੈਕਟਿਵ ਤੋਂ ਇੱਕ ਪੋਜ਼ਿਟਿਵ ਗੱਲ ਹੋ ਰਹੀ ਹੈ ਕਿ ਗਾਂਧੀ ਦੇ ਬੁੱਤ ਵੀ ਜਿਹੜੇ ਨੇ ਚੁਕਾਉਣ ਦੀ ਲਾਈਨ ਆ ਰਹੀ ਹੈ, ਔਰ ਗਾਂਧੀ ਨੂੰ ਰੇਸਿਸਟ ਦੇ ਤੌਰ ਦੇ ਉੱਤੇ ਜਿਹੜਾ ਹੁਣ ਜਿੱਥੇ ਇੰਗਲੈਂਡ ਦੇ ਵਿੱਚ ਚਰਚਿਲ ਦੇ ਬੁੱਤ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਹੈ, ਉੱਥੇ ਗਾਂਧੀ ਦੇ ਬੁੱਤ ਦੇ ਦੁਆਲੇ ਵੀ ਵਾਰ ਲਾਈ ਹੈ, ਕਿਉਂਕਿ ਪਿਛਲੇ ਹਫ਼ਤੇ ਉਸ ਦੇ ਉੱਤੇ ਰੇਸਿਸਟ ਲਿਖ ਕੇ ਔਰ ਉਹਨਾਂ ਨੂੰ ਇਹ ਹੈ ਕਿ ਵੀ ਅਗਲੀ ਵਾਰੀ ਉਹਨਾਂ ਨੇ ਤੋੜ ਦੇਣੇ ਨੇ ਇਹਦਾ ਗਾਂਧੀ ਦਾ ਬੁੱਤ ਵੀ ਔਰ ਦੂਸਰੇ ਸਲੇਵ ਟ੍ਰੇਡਰਸ ਦੇ ਵੀ। ਔਰ ਗੱਲ ਇੱਥੇ ਹੀ ਨਹੀਂ ਹੈ, ਜਿੱਥੇ ਇਹ ਗਾਂਧੀ ਦਾ ਬੁੱਤ ਲੱਗਾ ਹੋਇਆ ਹੈ ਜਿਨ੍ਹਾਂ ਦੇ ਵਿੱਚ ਜਿਹੜਾ ਉਹਨਾਂ ਨੇ 5000 ਦੇ ਕਰੀਬ ਦਸਤਖਤ ਹੋ ਚੁੱਕੇ ਨੇ ਲੈਸਟਰ ਚ, ਜਿੱਥੇ ਇਹ ਰਿਟ ਪੈਟੀਸ਼ਨ ਸ਼ੁਰੂ ਕੀਤੀ ਹੈ ਆਮ ਲੋਕਾਂ ਨੇ ਕਿ ਭਾਈ ਦਾ ਗਾਂਧੀ ਦਾ ਬੁੱਤ ਹਟਾਓ, ਇਹ ਬਹੁਤ ਵੱਡਾ ਰੇਸਿਸਟ ਸੀ। ਹਾਲਾਂਕਿ ਇਹਨੇ ਇੰਡੀਆ ਚ ਕੀ ਕੀਤਾ ਬਾਅਦ ਚ ਉਸ ਰੈਕੋਰਡ ਤੇ ਬੇਸ ਨਹੀਂ ਹੈ ਕਿ ਵੀ ਉਹ ਕਿਵੇਂ ਕਾਸਟ ਸਿਸਟਮ ਦਾ ਜਿਹੜਾ ਡਾਈ ਹਾਰਡ ਸਪੋਰਟਰ ਸੀ, ਪਰ ਕਿਵੇਂ 18-19 ਸਾਲ ਦੇ ਸਾਊਥ ਅਫਰੀਕਾ ਸਟੇ ਦੇ ਦੌਰਾਨ ਗਾਂਧੀ ਨੇ ਜਸਟੀਫਾਈ ਕੀਤਾ ਕਾਲਿਆਂ ਦੇ ਲਈ ਘਟੀਆ ਸ਼ਬਦ ਕਾਫਿਰ ਇਸਤੇਮਾਲ ਕੀਤੇ। ਆਪਣਿਆਂ ਨੂੰ ਨੇ ਕਿਹਾ ਜੀ ਸਾਡੀ ਰੇਸ ਵੱਖਰੀ ਹੈ, ਸਾਨੂੰ ਕਾਲਿਆਂ ਵਾਲਿਆਂ ਕਾਨੂੰਨਾਂ ਦੇ ਵਿੱਚ ਤੁਸੀਂ ਨਾ ਜਕੜੋ। ਸੋ ਇਹ ਜਿਹੜਾ ਸਾਰਾ ਪਾਰਟ ਹੈ ਇਹਨੂੰ ਮੈਂ ਐਜ਼ ਏ ਪੋਜ਼ਿਟਿਵ ਦੇਖਦਾ ਹੈ। ਔਰ ਜ਼ਾਹਰ ਹੈ ਕਿ ਇੱਕ ਪਾਰਟ ਜਿਹੜਾ ਇਹਦੇ ਨਾਲ ਜੁੜਿਆ ਹੋਇਆ ਪੁਲਿਸ ਰਿਫਾਰਮ, ਯੂਐਸ ਕਾਂਗਰਸ ਦੇ ਵਿੱਚ ਲੈਜਿਸਲੇਸ਼ਨ ਹੈ ਕਿ ਭਾਈ ਕਿਵੇਂ ਰਿਫਾਰਮ ਕੀਤੇ ਜਾਣ। ਈਵਨ ਪ੍ਰੈਜ਼ੀਡੈਂਟ ਟਰੰਪ ਨੇ ਵੀ ਸਪੋਰਟ ਕੀਤੀ ਹੈ ਕਿ ਰਿਫਾਰਮਸ ਦੀ ਲੋੜ ਹੈ। ਯੂਰਪ ਦੇ ਮੁਲਕਾਂ ਦੇ ਵਿੱਚ ਕਮਿਸ਼ਨ ਬਣ ਰਹੇ ਨੇ ਕਿ ਕੀ ਕੀਤਾ ਜਾਏ। ਹੁਣ ਇਸ ਸਾਰੇ ਕੰਟੈਕਸਟ 'ਚ ਅਸੀਂ ਤਾਂ ਇਹ 2-4 ਵੀਡੀਓਜ਼ ਦੇਖ ਕੇ ਜਾਂ ਜਿਹੜੀ ਮਾਰਕੁਟਾਈ ਇਹ ਸਾਹਮਣੇ ਆਈ ਤੇ ਲੋਕਾਂ ਨੂੰ ਲੱਗਦਾ ਹੈ ਕਿ ਭਾਈ ਪੁਲਿਸ ਇੱਥੇ ਕਿੰਨੀ ਜਿਹੜੀ ਹੈ ਉਹ ਵਿਤਕਰਾ ਕਰਦੀ ਹੈ ਜਾਂ ਕਿੰਨੀ ਰੇਸਿਸਟ ਹੈ। ਪਰ ਕੀ ਇਹ ਜਿਹੜੇ ਇੱਥੇ ਬਲੈਕ ਲਾਈਵਜ਼ ਮੈਟਰ ਜਾਂ ਆਲ ਲਾਈਵਜ਼ ਮੈਟਰ ਦੇ ਥੱਲੇ ਬੜੇ ਬੜੇ ਹਿੰਦੂ ਵੀ ਆ ਕੇ ਪ੍ਰੋਟੈਸਟਾਂ ਦੇ ਵਿੱਚ ਸ਼ਾਮਲ ਹੋ ਰਹੇ ਨੇ। ਅਸੀਂ ਗੱਲ ਕੀਤੀ ਸੀ 2 ਦਿਨ ਪਹਿਲਾਂ ਕਿ ਭਾਰਤ ਦੇ ਵਿੱਚ ਕੀ ਸਲੂਕ ਹੋ ਰਿਹਾ, ਜ਼ਾਤ ਪਾਤ ਦੇ ਨਾਂ ਥੱਲੇ ਜਾਂ ਅਕਲੀਅਤਾਂ ਦੇ ਨਾਲ, ਜਾਂ ਅੱਜ ਮੋਦੀ ਦੇ ਰਜੀਮ ਦੇ ਥੱਲੇ ਸਿੱਖਾਂ ਨਾਲ, ਮੁਸਲਮਾਨਾਂ ਨਾਲ, ਦਲਿਤਾਂ ਨਾਲ, ਆਦੀਵਾਸੀਆਂ ਨਾਲ। ਪਰ ਇੱਕ ਜਿਹੜਾ ਜਿਹਦੇ ਤੇ ਅਸੀਂ ਫੋਕਸ ਨਹੀਂ ਕੀਤਾ ਹੈ ਉਹ ਸਾਡੇ ਮਿੱਤਰ ਭਾਈ ਸੁਖਦੇਵ ਸਿੰਘ ਗਿੱਲ ਜਿਹੜੇ ਅੱਜ ਦੀ ਆਵਾਜ਼ ਪ੍ਰੋਗਰਾਮ ਰਨ ਕਰਦੇ ਨੇ ਟੋਰਾਂਟੋ ਤੋਂ, ਉਹਨਾਂ ਦੀ ਕੱਲ ਗੱਲ ਸੀ। ਉਹਨਾਂ ਨੇ ਕਿਹਾ ਜੀ ਥੋੜਾ ਜਿਹਾ ਫਲੈਸ਼ ਜ਼ਰੂਰ ਮਾਰ ਦਿਓ ਕਿ ਹੁਣ ਜੋ ਇੱਥੇ ਕੀਤਾ ਹੈ ਉਹਦੇ ਤੇ ਤਾਂ ਕਿੰਨੀ ਭੜਕਾਟ ਹੈ ਔਰ ਕਿਸ ਕਿਸਮ ਦੇ ਜੋ ਲੋਕ ਬਾਹਰ ਨਿਕਲੇ ਨੇ। ਉਹਨਾਂ ਨੇ ਕਿਹਾ ਕਦੇ ਦੇਖਿਆ ਵੀ ਇੰਡੀਅਨ ਪੁਲਿਸ ਕੀ ਕਰਦੀ ਹੈ ਔਰ ਪੰਜਾਬ ਪੁਲਿਸ ਨੇ ਕੀ ਨਹੀਂ ਕੀਤਾ ਇਸ ਸਾਰੇ ਪੀਰੀਅਡ, ਜਾਂ ਜਿਸ ਕਿਸਮ ਦੀ ਉਹਨਾਂ ਦੀ ਟ੍ਰੇਨਿੰਗ ਹੈ, ਜਿਸ ਕਿਸਮ ਦਾ ਟਾਰਚਰ, ਕਿਲਿੰਗਸ, ਟਾਰਚਰ ਦੇ ਦੌਰਾਨ ਹੀ ਮੌਤਾਂ, ਝੂਠੇ ਪੁਲਿਸ ਮੁਕਾਬਲੇ ਔਰ ਉਸ ਕਿਸਮ ਦਾ ਜਿਹਨੂੰ ਕਿ ਲਾ ਐਂਡ ਆਰਡਰ ਦੇ ਥੱਲੇ। ਔਰ ਇੱਕ ਪਾਸੇ ਦੁਨੀਆ ਦੇ ਵਿੱਚ ਇਹ ਪਾਰਟ ਚੱਲ ਰਿਹਾ ਹੈ ਕਿ ਪੁਲਿਸ ਦੇ ਨੂੰ ਐਕਸਪੋਜ਼ ਕੀਤਾ ਜਾ ਰਿਹਾ ਤਾਂ ਕਿ ਸਿਸਟਮ ਰਿਫਾਰਮ ਹੋਏ। ਦੂਸਰੇ ਪਾਸੇ ਉੱਥੇ ਹੈਸ਼ਟੈਗ ਬਣਾ ਕੇ ਉਹ ਦਿਨਕਰ ਗੁਪਤਾ ਹੋਏ, ਉਹ ਅਮਰਿੰਦਰ ਹੋਏ, ਉਹਦੀ ਸਾਰੀ ਜਮਾਤ ਔਰ ਉਹਨਾਂ ਦੇ ਟਾਊਟ ਪੰਜਾਬ ਪੁਲਿਸ ਨੂੰ ਬੱਲੇ 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 ਬਹੁਤ ਕੰਮ ਕੀਤਾ। ਹਾਲਾਂਕਿ ਇਸ ਸਾਰੇ ਪੀਰੀਅਡ ਚ ਤੁਸੀਂ ਇਹਨਾਂ ਮੁਲਕਾਂ 'ਚ ਇਹ ਤਾਂ ਨਹੀਂ ਦੇਖਦੇ ਕਿ ਭਾਈ ਅਮਰੀਕਾ ਦੀ ਪੁਲਿਸ ਲਾਹਣ ਵੇਚ ਰਹੀ ਹੈ ਜਾਂ ਡਰੱਗ ਵੇਚ ਰਹੀ ਹੈ ਜਾ ਕੇ, ਜਾਂ ਕ੍ਰਿਮੀਨਲਸ ਨੂੰ ਪ੍ਰੋਟੈਕਟ ਕਰ ਰਹੀ ਹੈ। ਪਰ ਉੱਥੇ ਤੁਸੀਂ ਦੇਖੋ ਕਿਵੇਂ ਇਸ ਲਾਕਡਾਊਨ ਦੇ ਦੌਰਾਨ ਵੀ ਪੁਲਿਸ ਦਾ ਆਮ ਸ਼ਹਿਰੀਆਂ ਨਾਲ ਕੀ ਵਰਤਾਰਾ ਹੈ, ਘਰਾਂ 'ਚ ਵੜ ਕੇ ਇਹ ਕਿਵੇਂ ਮਾਰ ਕੁਟਾਈ ਕਰਦੇ ਨੇ, ਕਿਵੇਂ ਜਿਹਦੇ ਬਾਰੇ ਇਸ ਬਾਰੇ ਈਵਨ ਹਰ ਬੰਦੇ ਨੂੰ ਪਤਾ ਹੈ ਕਿ ਜਿੱਥੇ ਵੀ ਕਿਤੇ ਕੋਈ ਮਰਡਰ ਹੋਏਗਾ, ਕੋਈ ਕ੍ਰਾਈਮ ਹੋਏਗਾ, ਕੋਈ ਲੁੱਟ ਹੋਏਗੀ, ਉਹ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਹੋ ਨਹੀਂ ਸਕਦਾ, ਕਿਉਂਕਿ ਉਹਨਾਂ ਨੂੰ ਹੀ ਪਹਿਲਾਂ ਉਹਨਾਂ ਨੇ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਵੀ ਰਜਾ ਕੇ ਫਿਰ ਉਹ ਕਾਰਵਾਈ ਕਰਨੀ ਹੁੰਦੀ ਹੈ। ਸੋ ਘੱਟੋ ਘੱਟ ਤੁਸੀਂ ਦੇਖੋ ਕਿ ਭਾਈ ਇੱਕ ਪਾਸੇ ਲੋਕ ਤਾਂ ਸੁਸਾਇਟੀਜ਼ ਨੂੰ ਰਿਫਾਰਮ ਕਰਨ ਤੇ ਲੱਗੇ ਨੇ, ਕੋਵਿਡ ਦੀ ਲਾਈਨ ਵੀ ਜਿਹੜੀ ਹੈ ਉਹ ਨਾਲ ਦੀ ਨਾਲ ਚੱਲ ਰਹੀ ਹੈ। ਇਹਦੇ ਬਾਵਜੂਦ ਕਿ ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੈ, ਲੋਕ ਨਿਕਲੇ। ਪਰ ਭਾਰਤ ਦੇ 1 ਬਿਲੀਅਨ 300 ਮਿਲੀਅਨ ਲੋਕ ਕਿੱਥੇ ਨੇ ਜਿਹੜੇ ਉੱਥੋਂ ਦੀ ਪੁਲਿਸ ਔਰ ਉਹਨਾਂ ਦਾ ਜਿਹੜਾ ਨੈਟਵਰਕ ਹੈ ਜ਼ੁਲਮਾਂ ਦਾ ਉਹਦੇ ਖਿਲਾਫ ਨਿਕਲੇ ਹੋਣ। ਉਹਨਾਂ ਤੋਂ ਤਾਂ ਉਹ ਸ਼ਾਬਾਸ਼ੇ ਲੈ ਰਹੇ ਨੇ ਕਿ ਭਾਈ ਹੁਣ ਉਹ ਇੱਕ ਮੈਂ ਦੇਖੀ ਤਾਂ ਨਹੀਂ ਹੈ, ਇੱਕ ਸਿੰਘ ਦੀ ਵੀਡੀਓ ਹੈ ਜੀ, ਉਹਨੂੰ ਫੜਿਆ, ਉਹਦੀ ਕਿਰਪਾਨ ਜਿਹੜੀ ਆ ਉਹ ਰੱਖ ਲਈ ਪੁਲਿਸ ਨੇ, ਫਿਰ ਪਤਾ ਨਹੀਂ ਕਿੰਨੀ ਦੇਰ ਬਾਅਦ ਮੋੜੀ ਤੇ ਉਹ ਇੰਨਾ ਥੈਂਕ ਯੂ ਕਰ ਰਿਹਾ ਹੈ ਉਹਦਾ ਐਸਐਚਓ ਦਾ, ਉਹਨੂੰ ਮੋਟਰਸਾਈਕਲ ਲੈ ਕੇ ਦਿੱਤਾ ਹੈ ਕਿ ਕੀ ਹੈ
ਥੈਂਕ ਯੂ ਮੇਰੀ ਕਿਰਪਾ ਤੁਸੀਂ ਤੁਹਾਨੂੰ ਅੰਦਾਜ਼ਾ ਲਾਓ ਕਿ ਵੀ ਇਸ ਲੈਵਲ ਦੇ ਉੱਤੇ ਔਰ ਜ਼ਾਹਰ ਹੈ ਕਿ ਇੱਥੇ ਤਾਂ ਇੰਡੀਪੈਂਡੈਂਟ ਮੁਲਕਾਂ ਦੇ ਵਿੱਚ ਅਮਰੀਕਾ ਜਾਂ ਯੂਰਪ ਦੇ ਵਿੱਚ ਇੱਕ ਸਟਰਕਚਰ ਹੈ ਇਹਦੇ ਬਾਵਜੂਦ ਕਿ ਨੈਗੇਟਿਵਿਟੀਜ਼ ਨੇ ਉੱਥੇ ਤਾਂ ਪੁਲਿਸ ਆਫ ਇੰਡੀਆ ਹੋਏ ਇਵਨ ਪਾਕਿਸਤਾਨ ਹੋਏ ਬੰਗਲਾਦੇਸ਼ ਹੋਏ ਕੋਈ ਪੁਲਿਸ ਦਾ ਵਰਤਾਰੇ 'ਚ ਕੋਈ ਫਰਕ ਨਹੀਂ ਹੈ ਕਿਉਂਕਿ ਇਹ ਕਲੋਨੀਅਲ ਬ੍ਰਿਟਿਸ਼ ਮਾਸਟਰਸ ਨੇ ਜਿਹੜੇ ਕਿ ਬਹੁਤ ਘੱਟ ਗਿਣਤੀ ਜਿੱਥੇ ਸੀ ਕਿਸੇ ਵੀ ਗਿਵਨ ਟਾਈਮ ਜੋ 25-30 ਹਜ਼ਾਰ ਤੋਂ ਜ਼ਿਆਦਾ ਹੈ ਉਹਨਾਂ ਦੀ ਗਿਣਤੀ ਨਹੀਂ ਰਹੀ ਔਰ ਉਹਨਾਂ ਨੇ ਪੁਲਿਸ ਦੇ ਜ਼ੁਲਮ ਦੇ ਰਾਹੀਂ ਜਿਹੜੇ ਦੇਸੀ ਸੀ ਇੱਕ ਤਾਂ ਉਹਨਾਂ ਦਾ ਆਨਰ ਬਣਾਇਆ ਔਰ ਜ਼ਾਹਰ ਹੈ ਕਿ ਈਵਨ ਜਿਹੜੇ ਥਾਣੇਦਾਰ ਸੀ ਬ੍ਰਿਟਿਸ਼ ਪੀਰੀਅਡ ਦੇ ਉਹਨਾਂ ਨੂੰ ਵੀ ਇਹ ਟਾਈਟਲ ਜੇ ਮੁਸਲਮਾਨ ਹੈ ਤੇ ਖਾਨ ਬਹਾਦਰ ਜੇ ਸਿੱਖ ਹੈ ਤੇ ਜਿਹੜਾ ਸਰਦਾਰ ਬਹਾਦਰ ਔਰ ਜੇ ਹਿੰਦੂ ਹੈ ਤਾਂ ਰਾਏ ਬਹਾਦਰ ਇਹ ਇਕੱਲੇ ਉੱਪਰਲੀ ਨਸਲ ਦੇ ਜ਼ੈਲਦਾਰਾਂ ਨੂੰ ਜਾਂ ਦੂਜਿਆਂ ਨੂੰ ਹੀ ਨਹੀਂ ਸੀ ਔਰ ਇਸ ਲਈ ਤਾਂ ਕਿ ਅੱਜ ਵੀ ਜੇ ਤੁਸੀਂ ਉੱਥੋਂ ਦੇ ਲੋਕਾਂ 'ਚ ਦੇਖੋ ਉਸ ਸਬ ਕੰਟੀਨੈਂਟ ਦੇ ਜਿੰਨਾ ਖੌਫ ਔਰ ਜਿੰਨਾ ਖਾਮਖਾ ਦਾ ਰਿਸਪੈਕਟ ਪੁਲਿਸ ਦੇ ਲਈ ਉਹ ਦਿੰਦੇ ਨੇ ਜਿਹੜਾ ਕਿ ਭਾਈ ਥਾਣੇਦਾਰ ਜਿਹੜਾ ਉਹ ਕਿੰਨਾ ਅੱਜ ਵੀ ਪਾਵਰਫੁਲ ਹੈ ਇਹ ਅੰਗਰੇਜ਼ਾਂ ਨੇ ਉਹ ਖੌਫ ਪੈਦਾ ਕੀਤਾ ਹੈ ਉਹਨਾਂ ਨੇ ਉੱਥੇ ਰਹਿੰਦੇ ਆ ਟਾਰਚਰ ਉਹ ਤਾਂ ਹੁਕਮ ਦੇਣ ਵਾਲੇ ਸੀ ਪਰ ਟਾਰਚਰ ਕਰਨ ਵਾਲੇ ਸਾਰੇ ਅੱਗੇ ਉਹੀ ਪੁਲਸੀਏ ਹੁੰਦੇ ਔਰ ਇਹੀ ਕਾਰਨ ਹੈ ਜਦੋਂ ਸਾਡੇ ਕੁਝ ਵੀਰ ਪੁੱਛਣਗੇ ਕਿ ਜੀ ਪੰਜਾਬ ਪੁਲਿਸ ਦੇ ਵਿੱਚ ਤਾਂ 80-85% ਸਿੱਖ ਨੇ ਔਰ ਉਹਨਾਂ ਨੇ ਕਿਵੇਂ ਮਾਰਿਆ ਆਪਣੇ ਮੁੰਡਿਆਂ ਨੂੰ ਉਹਨਾਂ ਨੇ ਕਿਵੇਂ ਟਾਰਚਰ ਕੀਤਾ ਜਾਂ ਅੱਜ ਵੀ ਉਹਨਾਂ ਦਾ ਬਿਹੇਵੀਅਰ ਕਿਵੇਂ ਹੈ ਜੇ ਗੈਰ ਸੱਤ ਸਮੁੰਦਰ ਪਾਰ ਦੇ ਦੁਸ਼ਮਣ ਦੇ ਕਹਿਣ ਤੇ ਉਹ ਆਪਣੇ ਜਿਹੜੇ ਆਪਣੇ ਲੋਕਾਂ ਦੇ ਉੱਤੇ ਟਾਰਚਰ ਕਰਦੇ ਸੀ ਉਹਨਾਂ ਨੂੰ ਜ਼ੁਲਮ ਦਾ ਸ਼ਿਕਾਰ ਬਣਾਉਂਦੇ ਸੀ ਹੁਣ ਤਾਂ ਉਹਨਾਂ ਦੇ ਲਈ ਉਹ ਦੇਸ਼ ਭਗਤੀ ਦਾ ਜਿਹੜਾ ਇੱਕ ਕਵਰ ਹੈ ਕਿ ਜੇ ਅਸੀਂ ਜਿਹੜਾ ਫॉर द ਸੇਕ ਆਫ द ਨੇਸ਼ਨ ਔਰ ਯੂਨਿਟੀ ਇੰਟੈਗ੍ਰਿਟੀ ਔਰ ਇਹ ਉਹ ਮੈਂ ਸਮਝਦਾ ਕਾਸ਼ ਉਸ ਖੱਤੇ ਦੇ ਵਿੱਚ ਵੀ ਇਹ ਅਵੇਅਰਨੈਸ ਹੁੰਦੀ ਲੋਕ ਬਾਹਰ ਨਿਕਲਦੇ ਇਹਨਾਂ ਹਕੂਮਤਾਂ ਨੂੰ ਜਿਹੜਾ ਚੈਲੰਜ ਕਰਦੇ ਪਰ ਅੰਗਰੇਜ਼ਾਂ ਦੇ ਲਈ ਵੀ ਜਿਹੜੀ ਪੁਲਿਸ ਇੱਕ ਇਨਸਟਰੂਮੈਂਟ ਸੀ ਆਪਣਾ ਰਾਜ ਕਾਇਮ ਕਰਨ ਦੇ ਲਈ 47 ਤੋਂ ਬਾਅਦ ਕੋਈ ਕਾਨੂੰਨ ਜਿਹੜਾ ਪੁਲਿਸ ਨਾਲ ਰਿਲੇਟਡ ਤੁਸੀਂ ਦੇਖੋ ਅੱਜ ਵੀ ਅੰਗਰੇਜ਼ਾਂ ਦਾ ਜਿਹੜੇ 1862 ਦਾ ਕੋਈ ਐਕਟ ਹੈ ਕੋਈ ਜੇਲ ਮੈਨੂਅਲਸ ਨੇ ਪੁਲਿਸ ਐਕਟ ਨੇ ਈਵਨ ਐਪੀਡੈਮਿਕ ਦੇ ਨਾਂ ਥੱਲੇ 1897 ਦੇ ਐਕਟ ਦਾ ਮਿਸਯੂਜ਼ ਕਰਕੇ ਜਿਹਨੂੰ ਮਰਜ਼ੀ ਚੁੱਕ ਲੈਂਦੇ ਨੇ ਹੁਣ ਯੂਪੀ ਦੇ ਇੱਕ ਸਾਬਕਾ ਆਈਏਐਸ ਆਫੀਸਰ ਨੇ ਸਵਾਲ ਚੁੱਕਿਆ ਕਿ ਵੀ ਇਹ ਯੂਪੀ 'ਚ ਬੜਾ ਕਿਹਾ ਜਾ ਰਿਹਾ ਜੀ ਹੋਇਆ ਵੀ ਇਹ ਕਰੋਨਾ ਕਿੱਥੇ ਕੰਟਰੋਲ ਹੋਇਆ ਉਹਨੇ ਆਪੋਜ਼ਿਟ ਫਿਗਰ ਦਿੱਤੀ ਉਹਨੂੰ ਕੱਲ ਘਰੋਂ ਚੁੱਕ ਲਿਆ ਉਸ ਐਪੀਡੈਮਿਕ ਐਕਟ ਦੇ ਥੱਲੇ ਕਿ ਤੂੰ ਲੋਕਾਂ ਦੇ ਵਿੱਚ ਜਿਹੜੇ ਅਫਵਾਹਾਂ ਫੈਲਾ ਰਹੇ ਸੋ ਇਹ ਸਾਰੇ ਐਕਟ ਇਹਨਾਂ ਨੂੰ ਕਿਉਂ ਪੋਸਟ 47 ਉਹਨਾਂ ਨੇ ਐਬਰੋਗੇਟ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਭਾਈ ਜਾਣ ਲੱਗੇ ਅੰਗਰੇਜ਼ ਬਾਣੀਆਂ ਜਿਹੜਾ ਹੈ ਉਹ ਹਿੰਦੂ ਬ੍ਰਾਹਮਣ ਬਾਣੀਆਂ ਦੇ ਹੱਥ 'ਚ ਪਾਵਰ ਦੇ ਗਏ ਔਰ ਇਸੇ ਹੀ ਇਹਨਾਂ ਚੋਂ ਹੀ ਇਕੱਠੇ ਕੀਤੇ ਹੋਏ ਪੁਲਸੀਏ ਇਹਨਾਂ ਰਾਹੀਂ ਜਿਹੜਾ ਅਸੀਂ ਜਿਹੜਾ ਲੋਕਾਂ ਦੇ ਉੱਤੇ ਰਾਜ ਕਰਾਂਗੇ ਔਰ ਜਿੰਨਾ ਖੌਫ ਜਿੰਨਾ ਡਰ ਇਸ ਪੁਲਿਸ ਦਾ ਘੱਟੋ ਘੱਟ ਇਹਨਾਂ ਮੁਲਕਾਂ 'ਚ ਭਾਵੇਂ ਕਮਜ਼ੋਰੀਆਂ ਨੇ ਪਰ ਤੁਸੀਂ ਕਿਤੇ ਹਾਈਵੇ ਤੇ ਫਸ ਗਏ ਹੋ ਤੁਹਾਡੀ ਗੱਡੀ ਖਰਾਬ ਹੋ ਗਈ ਕੋਈ ਹੋਰ ਪ੍ਰੋਬਲਮ ਹੈ ਜਦੋਂ ਪੁਲਿਸ ਦੀ ਗੱਡੀ ਆਉਂਦੀ ਹੈ ਤੇ ਤੁਹਾਨੂੰ ਸਕੂਨ ਮਿਲਦਾ ਹੈ ਕਿ ਭਾਈ ਹੁਣ ਤੁਹਾਨੂੰ ਉਹ ਜਿਹੜਾ ਥਾਂ ਤੇ ਪਹੁੰਚਾਣਗੇ ਵੀ ਉਹ ਤੁਹਾਨੂੰ ਟਿਕਟ ਵੀ ਦਿੰਦੇ ਨੇ ਸਰ ਕਹਿ ਕੇ ਐਡਰੈਸ ਕਰਦੇ ਨੇ ਹੁਣ ਇਹਦੇ ਆਪੋਜ਼ਿਟ ਦੇਖੋ ਕਿ ਉੱਥੇ ਜਦੋਂ ਕੋਈ ਪੁਲਿਸ ਵਾਲਾ ਤੁਹਾਡੇ ਨੇੜੇ ਆ ਜਾਏ ਬੰਦਾ ਸਭ ਤੋਂ ਪਹਿਲਾਂ ਤਾਂ ਆਪਣਾ ਬਟੂਆ ਕੱਢ ਕੇ ਜਰਾਬਾਂ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰਦਾ ਦੂਰੋਂ ਹੀ ਕਿ ਵੀ ਜੋ ਹੈ ਇਹਨੇ ਮੇਰੀ ਜੇਬ ਫੋੜ ਕੇ ਕੱਢ ਲੈਣਾ ਔਰ ਉਹਨੂੰ ਹੁੰਦਾ ਹੈ ਕਿ ਭਾਈ ਔਰ ਆਉਂਦੇ ਆ ਉਹ ਗਾਲ ਤੋਂ ਸ਼ੁਰੂ ਕਰੇਗਾ ਔਰ ਕਿਸ ਕਿਸਮ ਦਾ ਉਹਨਾਂ ਦਾ ਵਰਤਾਰ ਹੈ ਪਰ ਇਹ ਗੁਲਾਮ ਜ਼ਹਿਨੀਅਤ ਲੋਕ ਜਿਹੜੇ ਨੇ ਉਹਨਾਂ ਨੇ ਇਹਨੂੰ ਵੀ ਰੱਬ ਦਾ ਭਾਣਾ ਹੀ ਮੰਨਿਆ ਹੋਇਆ ਔਰ ਜਿਹੜਾ ਉਹਨਾਂ ਨੂੰ ਚੈਲੰਜ ਕਰਦਾ ਮੈਂ ਸਮਝਦਾ ਵੀ ਭਾਵੇਂ ਅਸੀਂ ਨਹੀਂ ਜਾਣਦੇ ਉਹ ਨਿਹੰਗ ਕੌਣ ਸੀ ਉਹਦਾ ਪਾਸਟ ਕੀ ਹੈ ਲੇਕਿਨ ਉਹਨੇ ਜਦੋਂ ਪਟਿਆਲੇ ਦੇ ਵਿੱਚ ਪੁਲਿਸ ਦੀ ਉਸ ਧੱਕੇਸ਼ਾਹੀ ਦੇ ਖਿਲਾਫ ਉਹਨੇ ਜਿਹੜਾ ਉਹ ਆਪਣੀ ਆਵਾਜ਼ ਚੁੱਕੀ ਔਰ ਉਹਨੇ ਖਾਲਸਾਈ ਜਲਵਾ ਦਿਖਾਇਆ ਤੇ ਉਸ ਦਾ ਹਸ਼ਰ ਕੀ ਕੀਤਾ ਗਿਆ ਬਾਅਦ ਦੇ ਵਿੱਚ ਉਹਦੇ ਨਾਲ ਕਿਸੇ ਨੂੰ ਹੁੰਦਾ ਉਹਨਾਂ ਨੂੰ ਇਹ ਸੀ ਦੇਖੋ ਜੀ ਲਾ ਐਂਡ ਆਰਡਰ ਦੀ ਔਰ ਉਹਦੇ ਵੱਡੇ ਵੱਡੇ ਜਿਹੜੇ ਹਿਊਮਨ ਰਾਈਟਸ ਦੀ ਗੱਲ ਕਰਨ ਵਾਲੇ ਵਕੀਲ ਦੂਜੇ ਤੀਜੇ ਨੇ ਉਹ ਵੀ ਉਹਦੇ ਨਾਲ ਆ ਕੇ ਖਲੋ ਗਏ ਜੀ ਪੁਲਿਸ ਔਰ ਆਪਣੀ ਡਿਊਟੀ ਕੀਤੀ ਫਰਾਣਾ ਕੀਤਾ ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਚੇਂਜ ਉਦੋਂ ਹੁੰਦੀ ਹੈ ਜਦੋਂ ਲੋਕ ਸਮਝਦੇ ਨੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਜੇ ਨਹੀਂ ਹੈ ਤੇ ਫਿਰ ਸਦੀਆਂ ਜੇ ਗੁਲਾਮੀ ਹੈ ਤਾਂ ਠੀਕ ਹੈ 700-800 ਸਾਲ ਆਟੋਮਨ ਐਮਪਾਇਰ ਮਿਡਲ ਈਸਟ ਦੇ ਵਿੱਚ ਰਿਹਾ 800-900 ਸਾਲ ਉਸ ਖਿੱਤੇ ਦੇ ਲੋਕਾਂ ਨੇ
ਗੁਲਾਮੀ ਦੇਖੀ, ਜਿੱਥੇ ਵੀ ਹੋਇਆ ਜਦੋਂ ਤੱਕ ਤੁਸੀਂ ਚੈਲੰਜ ਨਹੀਂ ਕਰਦੇ ਕਿ ਭਾਈ ਅਸੀਂ ਇਹਨੂੰ ਐਕਸੈਪਟ ਨਹੀਂ ਕਰਦੇ, ਕੋਈ ਤਬਦੀਲੀ ਨਹੀਂ ਹੋ ਸਕਦੀ। ਔਰ ਜ਼ਾਹਿਰ ਹੈ ਕਿ ਦੁਨੀਆ ਦੇ ਵਿੱਚ ਹਮੇਸ਼ਾ ਜਦੋਂ ਚੈਲੰਜ ਹੁੰਦਾ ਹੈ ਉਹਦੇ ਚੋਂ ਹੀ ਕੁਝ ਚੰਗਾ ਨਿਕਲਦਾ। ਔਰ ਮੈਂ ਕੁਦਰਤੀ ਇੱਕ ਆਰਟੀਕਲ BBC 'ਚ ਦੇਖ ਰਿਹਾ ਸੀ ਕਿ ਭਾਈ ਇਹ ਜਿਹੜਾ ਪੁਲਿਸ ਦਾ ਇਹ ਸਾਰੇ ਦੇ ਖਿਲਾਫ ਜਿਹੜੀ ਮੂਵਮੈਂਟ ਹੈ ਉਹਨੇ ਕੀ ਜਿਹੜੇ ਨੇ ਪੋਜ਼ਿਟਿਵ ਐਸਪੈਕਟ ਛੱਡੇ ਨੇ। ਸੋ ਉਹਦੇ 'ਚ ਉਹਨਾਂ ਦੇ ਕੁਝ ਨੁਕਤੇ ਨੇ ਕਿ ਗਲੋਬਲ ਟ੍ਰਿਬਿਊਟਸ ਐਂਡ ਪ੍ਰੋਟੈਸਟ, ਕਿ ਦੁਨੀਆ 'ਚ ਪਹਿਲੀ ਵਾਰ ਹੈ ਕਿ ਇਸ ਲੈਵਲ ਦੇ ਉੱਤੇ ਯਕਜ਼ਦੀ ਦਾ ਇਜ਼ਹਾਰ ਹੈ, ਇੱਕ ਕਾਲੇ ਬੰਦੇ ਦੇ ਨਾਲ ਧੱਕਾ, ਸਾਰਾ ਹੀ ਰੇਸਿਜ਼ਮ ਜਿਹੜਾ ਸੋਸਾਇਟੀ 'ਚ ਹੈ ਉਸ ਨੂੰ ਜਿਵੇਂ ਫੋੜੇ ਨੂੰ ਚੀਰਾ ਦਿੱਤਾ ਜਾਂਦਾ ਹੈ, ਇਸ ਵਾਂਗ ਹੋਇਆ ਕਿ ਭਾਈ ਐਡਮਿਟ ਕਰਨਾ ਸ਼ੁਰੂ ਕੀਤਾ ਹੈ, ਐਕਨੋਲੇਜ ਹੋਇਆ। ਔਰ ਜਦੋਂ ਤੁਸੀਂ ਕਿਸੇ ਚੀਜ਼ ਨੂੰ ਐਡਮਿਟ ਕਰਦੇ ਹੋ, ਐਕਨੋਲੇਜ ਕਰਦੇ ਹੋ, ਤੇ ਫਿਰ ਤਬਦੀਲੀ ਹੁੰਦੀ ਹੈ। ਸਟੈਚੂਜ਼ ਬੀਇੰਗ ਟੇਕਨ ਡਾਊਨ, ਉਹਨਾਂ ਨੇ ਕਿਹਾ ਜੀ ਇਸ ਸਾਰੇ ਨੇ ਜਿਹੜਾ ਸਲੇਵਰੀ ਦਾ ਦੌਰ ਹੈ ਉਹਨੂੰ ਸਾਹਮਣੇ ਲੈ ਆਂਦਾ, ਔਰ ਉਹਨਾਂ ਦੇ ਵੀ ਸਟੈਚੂ ਹਟ ਰਹੇ ਨੇ ਤਾਂ ਕਿ ਜਿਹੜੇ ਪਾਸਟ ਹਿਸਟਰੀ ਦੇ ਇਨਜਸਟਿਸ ਨੇ ਘੱਟੋ ਘੱਟ ਇਹ ਜਨਰੇਸ਼ਨਾਂ ਉਹਨੂੰ ਓਵਰ ਕਰ ਦੇਣ। ਬਈ ਅਮਰੀਕਾ ਦੇ ਵਿੱਚ ਕਨਫੈਡਰੇਟ ਝੰਡੇ ਹਟਾਏ ਜਾ ਰਹੇ ਨੇ, ਬੁੱਤ ਹਟਾਏ ਜਾ ਰਹੇ ਨੇ ਉਹਨਾਂ ਫੌਜੀ ਜਰਨੈਲਾਂ ਦੇ ਜਿਹੜੇ ਸਲੇਵਰੀ ਦੇ ਹੱਕ 'ਚ ਲੜੇ। ਔਰ ਇਹ ਹੈ ਕੰਪਨੀ ਸਟੈਂਡਿੰਗ ਇਨ ਸੋਲੀਟੈਰਿਟੀ ਵਿਦ ਬਲੈਕ ਲਾਈਵਸ ਮੈਟਰ, ਕਿ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਕੰਪਨੀਆਂ ਉਹਨਾਂ ਨੇ ਵੀ ਜਿਹੜਾ ਹੈ ਉਹਨਾਂ ਨੂੰ ਵੀ ਲੱਗਾ ਕਿ ਭਾਈ ਲੋਕਾਂ ਦੇ ਅਸੀਂ ਵੀ ਰੋਹ ਦਾ ਸ਼ਿਕਾਰ ਹੋਵਾਂਗੇ, ਉਹ ਜਿਹੜੇ ਨੇ ਆ ਕੇ ਸਾਹਮਣੇ ਖਲੋਤੇ ਨੇ। ਫਿਰ ਇਸ ਸਭ ਦਾ ਨਤੀਜਾ ਹੈ ਕਿ ਜਿੱਥੇ ਜੋ ਪੁਲਿਸ ਕਰਨ ਵਾਲੇ ਨੇ ਪੁਲਿਸ ਆਫੀਸਰਸ ਚਾਰਜਡ, ਹੁਣ ਈਵਨ ਮਿਨੀਐਪੋਲਿਸ ਦੇ ਵਿੱਚ ਵੀ ਉਹਨਾਂ ਨੂੰ ਚਾਰਜ ਕੀਤਾ ਗਿਆ। ਫਿਰ ਪੁਲਿਸ ਡਿਪਾਰਟਮੈਂਟਸ ਆਰ ਮੇਕਿੰਗ ਚੇਂਜਸ, ਕਿ ਇਹਦੇ ਨਾਲ ਥਾਂ ਥਾਈਂ ਪੁਲਿਸ ਡਿਪਾਰਟਮੈਂਟ 'ਚ ਆਪਣੇ ਲੈਵਲ ਤੇ ਵੀ ਡਿਪਾਰਟਮੈਂਟਲ ਚੇਂਜਸ ਵੀ ਹੋ ਰਹੀਆਂ ਨੇ, ਲਾਅ ਦੇ ਲੈਵਲ ਤੇ ਵੀ ਨਵੇਂ ਲੈਜਿਸਲੇਚਰ ਆ ਰਹੇ ਨੇ, ਡੋਨੇਟਿੰਗ ਟੂ ਚੈਰਿਟੀਜ਼ ਐਂਡ ਬੇਲਿੰਗ ਆਊਟ ਪ੍ਰੋਟੈਸਟਰਸ। ਅੱਛਾ, ਹੁਣ ਜਿਹੜੇ ਪ੍ਰੋਟੈਸਟ ਨੇ ਜ਼ਾਹਰ ਹੈ ਪੁਲਿਸ ਉਹਨਾਂ ਨੂੰ ਫੜ ਵੀ ਰਹੀ ਹੈ, ਚਾਰਜ ਵੀ ਕਰ ਰਹੀ ਹੈ। ਹੁਣ ਆਲ ਆਫ ਏ ਸਡਨ ਜਿਹੜੇ ਲੋਕ ਭਾਵੇਂ ਆਪ ਪ੍ਰੋਟੈਸਟ ਨਹੀਂ ਨੇ ਉਹ ਡੋਨੇਟ ਕਰ ਰਹੇ ਨੇ ਉਹਨਾਂ ਚੈਰਿਟੀਜ਼ ਨੂੰ, ਜਿਹੜੇ ਅੰਦਰ ਫੜੇ ਨੇ ਉਹਨਾਂ ਨੂੰ ਛਡਾਉਣ ਦੇ ਲਈ ਬੌਂਡ ਜਿਹੜੇ ਨੇ ਪੋਸਟ ਕਰ ਰਹੀਆਂ ਨੇ। ਸੋ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸਪੋਰਟ ਹੈ ਕਿ ਡੋਨੇਟਿੰਗ ਟੂ ਚੈਰਿਟੀਜ਼, ਬੇਲਿੰਗ ਆਊਟ ਪ੍ਰੋਟੈਸਟਰ। ਔਰ ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ ਵੀ ਜਿਹੜੀ ਪਾਰਟ ਆ ਗਿਆ ਕਿ more people are speaking out about the everyday racism and discrimination they have faced। ਉਹ ਸਾਰੇ ਪਿੱਛੇ ਕਿਹਦੇ ਨਾਲ ਕੀ ਹੋਇਆ ਉਹਨਾਂ ਨੂੰ ਇਹ ਜਿਹੜੀ ਲਫ਼ਜ਼ ਵੀ ਮੂੰਹ ਆਣਿਆ ਕਿ ਯੂ ਆਰ ਏ ਰੇਸਿਸਟ, ਇਹ ਇਸ ਸਾਰੇ ਪੀਰੀਅਡ ਦੇ ਵਿੱਚ ਸਾਹਮਣੇ ਆਇਆ। ਔਰ ਇਸ ਦੇ ਨਾਲ ਕਿ ਈਵਨ ਜਿਹੜਾ ਬਲੈਕ ਆਊਟ ਟਿਊਜ਼ਡੇ ਉਹਨਾਂ ਨੇ ਕਿਹਾ ਵੀ ਸਟੈਂਡ ਵਿਦ ਬਲੈਕ ਕਮਿਊਨਿਟੀ, our employees, our partners, our artists and creators in the fight against racism, injustice and inequality। So kalla gal racism tak nahi hai, now it is not the time for silence। We will continue to use the power of our platform to amplify black voices so they are heard। So ਇਹ ਜਿਹੜਾ ਇਸ ਦੇ ਉੱਤੇ ਵੀ ਜਿਹੜੀ ਆਈ street names changed, ਇਹ ਵੀ ਇੱਕ ਬੜਾ ਜ਼ਬਰਦਸਤ ਗੱਲ ਹੈ। ਹੁਣ ਜਿੱਥੇ ਇੰਗਲੈਂਡ ਦੇ ਵਿੱਚ ਹੈਵਲੌਕ ਸ਼ਾਇਦ ਸਿਟੀ ਹੈ, ਉੱਥੇ ਜਿਹੜੀ ਸਟਰੀਟ ਦਾ ਨਾਂ ਹੈ ਉਹ ਬਹੁਤ ਵੱਡਾ ਸੈਲੀਬ੍ਰਿਟੀ ਬੰਦਾ ਸੀ, ਲੇਕਿਨ ਉਹ ਸਲੇਵ ਟ੍ਰੇਡ ਸੀ ਔਰ ਉੱਥੋਂ ਦੇ ਸਾਬਕਾ ਮੇਅਰ ਮਾਨ ਫੈਮਿਲੀ ਜਾਂ ਸਿੱਖ ਮੇਅਰ ਸੀ। ਇਹ ਮੂਵ ਚੱਲਿਆ ਕਿ ਭਾਈ ਇਹ ਜਿਹੜਾ ਇਸ ਸਟਰੀਟ ਦਾ ਨਾਂ ਹੈਵਲੌਕ ਦੇ ਵਿੱਚ ਗੁਰੂ ਨਾਨਕ ਸਟਰੀਟ ਰੱਖਿਆ ਜਾਏ ਕਿਉਂਕਿ ਉੱਥੇ ਗੁਰਦੁਆਰਾ ਹੈ। ਸੋ ਬੁੱਤ ਵੀ ਢੱਠ ਰਹੇ ਨੇ ਔਰ ਜਿਹੜੇ ਇਹਨਾਂ ਦੇ ਨਾਂ ਦੇ ਉੱਤੇ ਬਣੀਆਂ ਹੋਈਆਂ ਇਮਾਰਤਾਂ ਜਾਂ ਸੜਕਾਂ ਨੇ ਇਹਨਾਂ ਦਾ ਵੀ ਖਾਤਮਾ ਹੋ ਰਿਹਾ। ਔਰ ਫਿਰ ਫਾਈਨਲ ਹੈ ਪ੍ਰੋਗਰਾਮਸ ਟੇਕਨ ਆਫ ਸਟ੍ਰੀਮਿੰਗ ਪਲੇਟਫਾਰਮਸ, ਕਿ ਜਿਹੜੇ ਪ੍ਰੋਗਰਾਮ ਭਾਵੇਂ ਕਾਮੇਡੀ ਸ਼ੋਜ਼ ਦੇ ਨਾਂ ਥੱਲੇ ਅਦਰਵਾਈਜ਼ ਰੇਸਿਜ਼ਮ ਫੈਲਾਉਂਦੇ ਨੇ, ਉਹ ਵੀ ਫੇਸਬੁੱਕ ਤੇ YouTube Instagram ਇਹ ਪੂਰੀ ਮੂਵਮੈਂਟ ਬਣੀ ਕਿ ਇਹ ਆਫ ਕਰੋ। ਇਹ ਵੱਖਰੀ ਗੱਲ ਹੈ ਕਿ ਭਾਰਤ ਦੇ ਵਿੱਚ ਉਹਨਾਂ ਦੀ ਹਕੂਮਤ ਦਾ ਇਹ ਪ੍ਰੈਸ਼ਰ ਇਹਨਾਂ ਤੇ ਬਣਿਆ ਕਿ ਜਿਹੜੇ ਆਜ਼ਾਦੀ ਦੀ ਗੱਲ ਕਰਦੇ ਨੇ, ਜਿਹੜੇ ਭਾਰਤੀ ਜ਼ੁਲਮਾਂ ਨੂੰ ਬੇਨਕਾਬ ਕਰ ਰਹੇ ਨੇ, ਉਹਨਾਂ ਨੂੰ ਆਫ ਸਟ੍ਰੀਮ ਕਰੋ। ਔਰ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਭਾਈ TV 84 YouTube Facebook ਵਿਦ ਇਨ ਇੰਡੀਆ ਬੈਨ ਕਰ ਦਿੱਤਾ ਗਿਆ। ਔਰ ਅਸੀਂ ਇਹ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਵਾਂਗੇ ਕਿ TV 84 ਪੰਜਾਬ ਦੇ ਥੱਲੇ ਸਟ੍ਰੀਮਿੰਗ ਅਸੀਂ ਉਸ ਨੂੰ ਕਰਦੇ ਹਾਂ, ਪ੍ਰੋਗਰਾਮ ਉਸ ਤੇ ਅਪਲੋਡ ਹੁੰਦੇ ਨੇ, ਸੋ ਉਹਦੇ ਤੇ ਉਹ ਵਾਚ ਕਰ ਸਕਦੇ ਨੇ।
ਔਰ ਇਹ ਸਾਰਾ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਕਿਸ ਲੈਵਲ ਦੇ ਉੱਤੇ ਇਹ ਸਾਰੀ ਗੱਲ ਪਹੁੰਚੀ ਹੋਈ ਹੈ ਕਿ ਦੁਨੀਆ ਦੇ ਵਿੱਚ ਜਦੋਂ ਲੋਕ ਖਲੋਂਦੇ ਨੇ, ਜਿਹਨੂੰ ਇੱਕ ਅਕਸਰ ਪਪੂਲਰ ਫਰੇਜ਼ ਕਿਹਾ ਜਾਂਦਾ ਹੈ ਕਿ ਜ਼ਮਾਨਾ ਝੁਕਤਾ ਹੈ, ਕੋਈ ਝੁਕਾने वाला चाहिए, ਕਿ ਜ਼ਰੂਰ ਝੁਕਦਾ ਹੈ ਜ਼ਮਾਨਾ। ਔਰ ਸੱਚਮੁੱਚ ਕਿਵੇਂ ਇੱਕ ਡੈਡ ਬੋਡੀ ਨੇ ਜਿਹੜਾ ਕਿ ਰੇਸਿਜ਼ਮ ਦਾ ਸ਼ਿਕਾਰ ਹੋਇਆ ਮਿਸਟਰ ਫਲੋਇਡ, ਜਿਉਂਦੇ ਜੀ ਤਾਂ ਜ਼ਮਾਨੇ ਬਦਲਦੇ ਨੇ, ਪਰ ਕਿਵੇਂ ਉਸ ਸਾਰੇ ਨੇ ਬਦਲਿਆ ਇਹ ਆਪਣੇ ਆਪ ਦੇ ਵਿੱਚ। ਔਰ ਮੈਂ ਇਵਨ ਦੇਖ ਰਿਹਾ ਕਿ ਜਿਵੇਂ ਕਰੋਨਾ ਵਾਇਰਸ ਦੇ ਮੁੱਦੇ ਦੇ ਉੱਤੇ ਕਾਫੀ ਸਖਤ ਲਾਈਨ ਸੀ ਅਮਰੀਕਾ ਦੀ, ਔਰ ਖਾਸ ਤੌਰ ਤੇ ਪ੍ਰੈਜ਼ੀਡੈਂਟ ਟਰੰਪ ਜਾਂ ਉਹਨਾਂ ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਦੀ, ਲੇਕਿਨ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਰਾਦਰ ਜਿਹੜੀ ਰੈਲੀ ਉਹਨਾਂ ਨੇ ਓਕਲਾਹੋਮਾ ਦੇ ਵਿੱਚ ਕਰਨੀ ਸੀ, ਉਹ ਕਿਉਂਕਿ ਉਹੀ ਦਿਨ ਸੀ ਜਿੱਦਣ ਪ੍ਰੋਕਲੇਮੇਸ਼ਨ ਕੀਤੀ ਗਈ। ਹਾਲਾਂ ਮੈਨੂੰ ਇਹ ਲੱਗਦਾ ਸੀ ਵੀ ਸ਼ਾਇਦ ਇਹ ਗੁੱਡ ਸਟਾਰਟ ਹੈ ਕਿ ਟਰੰਪ ਨੇ ਜਿੱਦਣ ਇੱਥੋਂ ਸਲੇਵਰੀ ਮੁੱਕੀ, ਜ਼ਾਹਰ ਹੈ ਕਿ ਅਬਰਾਹਿਮ ਲਿੰਕਨ ਰਿਪਬਲਿਕਨ ਸੀ ਤੇ ਰਿਪਬਲਿਕਨ ਦਾ ਕ੍ਰੈਡਿਟ ਵੀ ਲੈਂਦੇ ਨੇ, ਭਾਵੇਂ ਵੋਟਾਂ ਲੈਣ ਵੇਲੇ ਜਿਹੜੀਆਂ ਨੇ ਉਹ ਬੁਰਾਵਾਦ ਵੀ ਖੜਾ ਕਰਦੇ ਨੇ, ਪਰ ਇਸ ਦੇ ਉਲਟੇ ਦੇ ਇਹਦਾ ਰਾਦਰ ਕ੍ਰਿਟਿਸਿਜ਼ਮ ਹੋਇਆ ਕਿ ਭਾਈ ਇਹ ਸੈਲੀਬ੍ਰੇਸ਼ਨ ਦਾ ਡੇ ਹੈ ਕਾਲਿਆਂ ਦੇ ਲਈ ਜਦੋਂ ਕਿ ਇਹ ਮੁੱਕੀ ਸੀ ਇਹ ਡੇਟ। ਔਰ ਉਹਨੇ ਕਿਹਾ ਟਰੰਪ ਨੇ ਕਿ ਜੀ ਮੈਂ ਆਪਣੇ ਸਪੋਰਟਰਸ ਔਰ ਬਹੁਤ ਸਾਰਿਆਂ ਦੇ ਕਹਿਣ ਤੋਂ ਬਾਅਦ ਉਹ ਡੇਟ ਅਗਲੇ ਸ਼ਾਇਦ 19 ਜਾਂ 20 ਜੂਨ ਨੂੰ ਰੈਲੀ ਕਰਾਂਗਾ ਓਕਲਾਹੋਮਾ। ਇਹ ਵੀ ਇੱਕ ਪੋਜ਼ਿਟਿਵ ਗੱਲ ਹੈ। ਔਰ ਈਵਨ ਚੀਨ ਦੇ ਹਵਾਲੇ ਨਾਲ ਵੀ ਮੈਂ ਇਹ ਦੇਖ ਰਿਹਾ ਕਿ ਅਸੀਂ ਜ਼ਿਕਰ ਕੀਤਾ ਸੀ ਕਿ ਕੋਈ ਇੱਥੋਂ ਰੈਟਰਿਕ ਨਹੀਂ ਆਇਆ, ਬਿਆਨਬਾਜ਼ੀ ਨਹੀਂ ਆਈ ਚੀਨ ਦੇ ਖਿਲਾਫ। ਸੋ ਉਹ ਕਈ ਵਾਰੀ ਬਿਹਾਈਂਡ ਦਾ ਕਰਟਨ ਡਿਪਲੋਮੇਸੀ ਚੱਲ ਰਹੀ ਹੁੰਦੀ ਹੈ। ਔਰ ਇਹ ਗੱਲ ਸਾਹਮਣੇ ਆਈ ਹੈ ਕਿ ਭਾਈ ਆਉਣ ਵਾਲੇ ਦਿਨਾਂ 'ਚ ਜਿਵੇਂ ਸੀਨੀਅਰ US ਚਾਈਨਾ ਅਫੀਸ਼ੀਅਲਸ ਟੂ ਮੀਟ ਇਨ ਹਵਾਈ seeking to ease tensions reports ਕਿ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਔਰ ਚੀਨ ਦੇ ਸੀਨੀਅਰ ਅਫੀਸ਼ੀਅਲ ਦੀ ਮੀਟਿੰਗ ਹੋ ਰਹੀ ਹੈ ਹਵਾਈ ਦੇ ਵਿੱਚ, ਤਾਂ ਕਿ ਜਿਹੜੀ ਅਮਰੀਕਾ ਚੀਨ ਦੇ ਵਿਚਾਲੇ ਵਧੀ ਹੋਈ ਕਸ਼ੀਦਗੀ ਹੈ ਉਹਨੂੰ ਘਟਾਇਆ ਜਾ ਸਕੇ। ਇੱਕ ਪੋਜ਼ਿਟਿਵ ਡਿਵੈਲਪਮੈਂਟ ਹੈ। ਅਸੀਂ ਸਮਝਦੇ ਹਾਂ ਕਿ ਦੋਨੋਂ ਆਪਣੇ ਮਾਈਟ ਦੇ ਵਿੱਚ ਸੁਪਰ ਪਾਵਰਸ ਨੇ, ਅਮਰੀਕਾ ਐਸਟੈਬਲਿਸ਼ਡ ਹੈ, ਚਾਈਨਾ ਐਸਪਾਇਰਿੰਗ ਹੈ, ਔਰ ਇਹ ਚੰਗੀ ਗੱਲ ਹੋਏਗੀ ਕਿਉਂਕਿ ਇਹ ਜਿਹੜੇ ਕੋਰੋਨਾ ਦਾ ਚੈਲੰਜ ਹੈ, ਹੁਣ ਈਵਨ ਬੀਜਿੰਗ ਦੇ ਵਿੱਚ ਚਾਈਨਾ 'ਚ ਵਾਪਸ ਕੁਝ ਕੇਸ ਆਏ ਨੇ, 20-25 ਕੇਸ ਨਵੇਂ ਡਿਟੈਕਟ ਹੋਏ ਨੇ, ਔਰ ਜਿਵੇਂ ਜਿਹੜੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਐਕਸਪਰਟ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਉਹਦੀ ਸੈਕੰਡ ਵੇਵ ਵੀ ਆਏਗੀ। ਸੋ ਬੇਸ਼ੱਕ ਅਮਰੀਕਾ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਤੋਂ ਆਪਣਾ ਨਾਤਾ ਤੋੜ ਲਿਆ ਹੈ, ਉਹਨਾਂ ਦੀ ਏਡ ਵੀ ਬੰਦ ਕਰ ਦਿੱਤੀ ਹੈ, ਪਰ ਕੋਈ ਸ਼ੱਕ ਨਹੀਂ ਹੈ ਅਮਰੀਕਾ ਵੱਡੀ ਪਾਵਰ ਹੈ, ਰਿਸਰਚ ਲੈਬਸ ਨੇ, ਔਰ ਜੇ ਇਸ ਵੇਲੇ 100 ਦੇ ਕਰੀਬ ਲੈਬਸ ਦੇ ਵਿੱਚ ਦੁਨੀਆ 'ਚ ਕੰਮ ਹੋ ਰਿਹਾ ਹੈ ਕੋਰੋਨਾ ਵਾਇਰਸ ਵੈਕਸੀਨ ਦੇ ਲਈ, ਤੇ ਅਮਰੀਕਾ ਦਾ ਔਨ ਬੋਰਡ ਹੋਣਾ ਬੜਾ ਜ਼ਰੂਰੀ ਹੈ। ਔਰ ਮੇਰਾ ਖਿਆਲ ਹੈ ਵੀ ਚਾਈਨਾ ਨੇ ਵੀ ਇਹ ਜ਼ਰੂਰ ਰਿਅਲਾਈਜ਼ ਕੀਤਾ ਹੋਏਗਾ ਕਿ ਇਨ ਦਾ ਐਂਡ ਆਫ ਦਾ ਡੇ ਉਸੇ ਹੀ ਸਪੇਸ ਦੇ ਵਿੱਚ ਜਿਹੜੀ ਹੈ ਬੀਬੀ ਸਟੈਚੂ ਆਫ ਲਿਬਰਟੀ ਨੇ ਵੀ ਐਗਜ਼ਿਸਟ ਕਰਨਾ ਹੈ ਔਰ ਉਹਨਾਂ ਦੇ ਡਰੈਗਨ ਨੇ ਵੀ ਹੋਣਾ। ਇਹ ਵੱਖਰੀ ਗੱਲ ਹੈ ਕਿ ਇੰਡੀਅਨ ਹਾਥੀ ਜਿਹੜਾ ਉਹ ਹੁਣ ਜਿਹੜਾ ਉਹ ਪਹਿਲਾਂ ਜਿਹੜਾ ਬੇਮੁਹਾਰਾ ਹੋਇਆ ਸੀ ਜਿਹਨੂੰ ਕਹਿੰਦੇ ਨੇ ਝੂਠ ਦੀ ਸ਼ਰਾਬ ਪਿਆ ਕੇ, ਉਹ ਤਾਂ ਡਰੈਗਨ ਨੇ ਉਹਦੇ 'ਚ ਮਾਰਿਆ ਜਾ ਕੇ ਸਿਰ, ਹਾਥੀ ਤਾਂ ਉਹਨਾਂ ਨੇ ਲਦਾਖ ਤੋਂ ਥੱਲੇ ਨੂੰ ਪੁੱਠਾ ਮੋੜ ਦਿੱਤਾ ਹੈ। ਲੇਕਿਨ ਅਮਰੀਕਾ ਨੂੰ ਵੀ ਉਹਨਾਂ ਨੇ ਦੱਸ ਦਿੱਤਾ ਹੈ ਕਿ ਭਾਈ ਇਹ ਜਿਹੜਾ ਤੁਸੀਂ ਇਧਰੋਂ ਸਟੈਚੂ ਆਫ ਲਿਬਰਟੀ ਦੇ ਨਾਂ ਥੱਲੇ ਉਧਰ ਹਾਥੀ ਖੜਾ ਨਾ ਕਰੋ ਸਾਡੇ ਬਰਾਬਰ। ਸੋ ਮੇਰਾ ਖਿਆਲ ਹੈ ਵੀ ਜਿਵੇਂ ਚਾਈਨਾ ਨੇ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਖਾਸ ਤੌਰ ਤੇ ਜਿਹੜੀ ਹੈ ਉਹਨਾਂ ਨੇ ਵੀ ਲਚਕ ਦਿਖਾਈ ਹੈ ਜਿਹੜੀ ਜ਼ਰੂਰੀ ਵੀ ਹੈ। ਔਰ ਭਾਰਤ ਇਸ ਵੇਲੇ ਬਹੁਤ ਬੁਰੀ ਹਾਲਤ 'ਚ ਹੈ ਕੋਰੋਨਾ ਦੇ ਮਾਮਲੇ 'ਚ। ਅੱਜ ਹੀ ਦਿੱਲੀ ਦੇ ਹਵਾਲੇ ਨਾਲ ਇਹ ਸੀ ਕਿ ਭਾਈ 25-25 30-30 ਸਿਵੇ बढ़ रहे हैं और ਉਹਦੀ ਪਿਕਚਰ ਵੀ ਸਾਹਮਣੇ ਹੈ, ਵੀਡੀਓ ਵੀ, ਔਰ 20-25 ਲਾਸ਼ਾਂ ਪਈਆਂ ਨੇ ਉੱਥੇ, ਵਾਰੀ ਨਹੀਂ ਆ ਰਹੀ, ਹਸਪਤਾਲਾਂ ਨੇ ਬਾਹਰ ਜੰਦੇ ਲਾ ਦਿੱਤੇ ਨੇ, ਨੋ ਐਡਮਿਸ਼ਨ, ਮੁਰਦੇ ਉੱਥੇ ਰੋਡ ਤੱਕ ਗੱਲ ਪਹੁੰਚ ਗਈ ਹੈ। ਔਰ ਹੁਣ ਬਜਾਏ ਕੰਟਰੋਲ ਕਰਨ ਦੇ ਅਮਿਤ ਸ਼ਾਹ ਔਰ ਇਹਨਾਂ ਦੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ ਕਿ ਕੇਜਰੀਵਾਲ ਜਿਹੜਾ ਹੈ ਉਹ ਠੀਕ ਹੈਂਡਲ ਨਹੀਂ ਕਰ ਰਿਹਾ। ਔਰ ਇਸੇ ਤਰ੍ਹਾਂ ਹੀ ਇਹਨਾਂ ਦਾ ਜਿਹੜਾ ਅੱਗੋਂ ਭੌਂਕਾ ਰੱਖਿਆ ਹੋਇਆ ਮਨਜਿੰਦਰ ਸੱਚਾ, ਉਹਦੀ ਵੀ ਵੀਡੀਓ ਹੈ ਕਿ ਬਹੁਤ ਬੁਰਾ ਹਾਲ ਹੋਣ ਜਾ ਰਿਹਾ। ਮੈਂ ਖੁਦ ਦੇਖਿਆ ਜਿਹੜਾ ਪੰਜਾਬੀ ਬਾਗ ਚੋਂ ਇੰਨੀਆਂ ਲਾਸ਼ਾਂ ਇੱਕ ਦਿਨ 'ਚ ਨੇ ਔਰ ਸ਼ਮਸ਼ਾਨ ਘਾਟ 'ਚ ਵਾਰੀ ਨਹੀਂ ਮਿਲ ਰਹੀ, ਔਰ ਜੋ ਹੋਣ ਜਾ ਰਿਹਾ ਜਿਸ ਕਿਸਮ ਦਾ ਹਾਲ ਹੈ, ਜ਼ਾਹਰ ਹੈ ਭਾਰਤ ਇਸ ਵੇਲੇ ਦੁਨੀਆ 'ਚ ਕੋਰੋਨਾ ਕੇਸਿਸ ਦੇ ਮਾਮਲੇ 'ਚ ਚੌਥੇ ਨੰਬਰ ਤੇ ਹੈ।
और 3,21,131 टोटल केस ने भारत दे विच और 9,205 रिकॉर्डेड डेथ्स ने। हालांकि जो उथों वेरवे आ रहे ने ये 5 तो 6 गुना डेथ्स उत्थे ऑलरेडी हो चुकी हैं और ये जिहड़ी है बहुत वर्स्ट पासे वाल जा रहे। और इस सारे चों असी ग्लोबली देख रहे हैं कि टोटल 7,08,06,710 टोटल केसेस ने। और अमरीका च जिहड़ा भी नंबर वध रहा है, अमरीका च 2,01,28,118 टोटल केसेस ने और अमरीका च भी डेथ्स 1,17,088 टोटल डेथ्स ने। सो कुल मिला के असी समझ रहे हैं भी ये एक तो बाद एक क्राइसिस और भारत बारे ये भी है कि हुण उत्थे अजे कोरोना तो खड़ा नहीं सी छुट्टिया ते लंबियां लंबियां पूछां वाला मच्छर भी आ गया ते डेंगू दे केसेस भी शुरू हो गए ने। सो टिड्डी दल भी तुरया होया और टिड्डी दल ਉਹਦਾ ਡੇਂਜਰ ਹੋਰ ਵੀ ਆਉਣ ਵਾਲੇ ਦਿਨਾਂ ਚ ਹੈ। ਕੋਰੋਨਾ ਦਾ ਇਹਨਾਂ ਤੋਂ ਬਿਲਕੁਲ ਜਿਹੜੀਆਂ ਇਹਨਾਂ ਦੀਆਂ ਕੁਝ ਸਟੇਟਸ ਦਾ ਬਿਲਕੁਲ ਹੱਥਖੜੇ ਵਾਲੀ ਗੱਲ ਹੀ ਹੈ। ਔਰ ਆਉਣ ਵਾਲੇ ਦਿਨਾਂ ਚ ਅਸੀਂ ਕੱਲ ਸੁਪਰੀਮ ਕੋਰਟ ਦੇ ਇੰਡੀਅਨ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਭਾਈ ਜਾਨਵਰਾਂ ਤੋਂ ਬਦਤਰ ਸਲੂਕ ਹੋ ਰਿਹਾ ਹੈ। ਲਾਸ਼ਾਂ ਜਿਹੜੀਆਂ ਨੇ ਉਹ ਗਾਰਬੇਜ ਕੈਨਾਂ ਦੇ ਵਿੱਚ ਸੁੱਟੀਆਂ ਜਾ ਰਹੀਆਂ ਕਿਉਂਕਿ ਕਿਤੇ ਕੋਈ ਨਾ ਪ੍ਰਬੰਧ ਹੈ ਨਾ ਕੋਈ ਡਿਗਨਿਟੀ ਹੈ ਔਰ ਸਭ ਦੌੜ ਰਹੇ ਨੇ ਛੱਡ ਛਡਾ ਕੇ। ਸੋ ਇਹ ਮਹਾਨ ਭਾਰਤ ਦਾ ਹਾਲ ਹੈ। ਸਾਡੀ ਹਮਦਰਦੀ ਵੀ ਹੈ। ਮੈਂ ਕੋਈ ਇਹਨੂੰ ਇੱਕ ਇਨਸਾਨੀ ਦਰਦ ਦੇ ਨਾਤੇ ਮੈਂ ਮਹਿਸੂਸ ਕਰਦਾ ਕਿ ਆਮ ਬੰਦਾ ਹੀ ਸਫਰ ਕਰਦਾ ਹੈ, ਉਹਨਾਂ ਦਾ ਕੀ ਕਸੂਰ ਹੈ। ਲੇਕਿਨ ਜਦੋਂ ਤੁਸੀਂ ਅੱਖਾਂ ਬੰਦ ਕਰਕੇ ਕਿਸੇ ਦੇ ਜ਼ੁਲਮ ਨੂੰ ਸਹਾਰਦੇ ਹੋ, ਕਿਸੇ ਰਜੀਮ ਨੂੰ ਚੈਲੰਜ ਕਰਨ ਤੋਂ ਵੀ ਜਿਹੜਾ ਹੈ ਉਹ ਕੰਨ ਭੰਨਦੇ ਹੋ, ਤੇ ਫਿਰ ਅਲਟੀਮੇਟਲੀ ਇਸ ਕਿਸਮ ਦੇ ਰਜੀਮ, ਇਸ ਕਿਸਮ ਦੇ ਜਿਹੜੇ ਹਾਕਮ ਹੁੰਦੇ ਨੇ ਉਹਨਾਂ ਤੋਂ ਤੁਸੀਂ ਫਿਰ ਜਸਟਿਸ ਐਕਸਪੈਕਟ ਕਰੋ, ਹਿਊਮਨ ਡਿਗਨਿਟੀ ਐਕਸਪੈਕਟ ਕਰੋ। ਉਹਨਾਂ ਤੋਂ ਤੁਸੀਂ ਲੱਭੋ ਕਿ ਭਾਈ ਉਹ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਆਸਾਨੀਆਂ ਲਿਆਣਗੇ। ਇਹ ਮੁਮਕਿਨ ਨਹੀਂ ਹੁੰਦਾ। ਸੋ ਅਸੀਂ ਤਾਂ ਰੱਬ ਦੇ ਚਰਨਾਂ 'ਚ ਅਰਦਾਸ ਹੀ ਕਰ ਸਕਦੇ ਕਿ ਰੱਬ ਹਿੰਮਤ ਦੇ ਉੱਥੋਂ ਦੇ ਵਛਿੰਦਿਆਂ ਨੂੰ ਵੀ। ਔਰ ਜਿਵੇਂ ਦੁਨੀਆ ਦੇ ਵਿੱਚ ਤਬਦੀਲੀ ਦੇ ਲਈ ਹਰ ਇਸ ਕਿਸਮ ਦੀ ਸਟਰ ਜਿਹੜੀ ਹੈ ਕੁਛ ਨਾ ਕੁਛ ਪੋਜ਼ਿਟਿਵ ਦੇ ਵਿੱਚ ਹੀ ਐਂਡ ਹੁੰਦੀ ਹੈ। ਵਰਲਡ ਵਾਰਸ ਚੋਂ ਵੀ ਪੋਜ਼ਿਟਿਵ ਮੈਸੇਜ ਨਿਕਲਦਾ ਰਿਹਾ ਹੈ, ਪਰ ਭਾਰਤ ਦੇ ਹਵਾਲੇ ਨਾਲ ਅਸੀਂ ਹੋਪ ਤਾਂ ਕਰ ਸਕਦੇ ਕਿ ਭਾਈ ਜਿਹੜੀ ਪੋਲੀਟੀਕਲ ਅਪਹੀਵਲ ਵੀ ਹੋ ਰਹੀ ਹੈ, ਸਭ ਕੁਝ ਹੋ ਰਿਹਾ ਹੈ, ਲੇਕਿਨ ਇਸ ਕ੍ਰਾਈਸਿਸ ਚੋਂ ਜੇ ਫਾਇਦਾ ਹਿੰਦੂ ਤਵੀਆਂ ਨੇ ਚੁੱਕਣਾ, ਜਿਹੜਾ ਚੁੱਕ ਰਹੇ ਨੇ ਲੋਕ, ਲਾਸ਼ਾਂ ਗਿਣ ਰਹੇ ਨੇ, ਇਹ ਵੋਟਾਂ ਗਿਣ ਰਹੇ ਨੇ। ਤੇ ਜੇ ਲੋਕਾਂ ਨੂੰ ਫਿਰ ਵੀ ਇਸ ਗੱਲ ਦੀ ਸਮਝ ਨਹੀਂ ਹੋਏਗੀ ਕਿ ਭਾਈ ਇਹਨਾਂ ਦਾ ਅਸਲ ਏਜੰਡਾ ਕੀ ਹੈ, ਫਿਰ ਰੱਬ ਵੀ ਉਹਨਾਂ ਦੀ ਮਦਦ ਨਹੀਂ ਕਰਦਾ ਜਿਹੜੇ ਆਪਣੀ ਮਦਦ ਆਪ ਨਹੀਂ ਕਰ ਸਕਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।